ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਿਆਰਿਓ, 20 ਤਰੀਕ ਆ ਰਹੀ ਔਰ ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਅਸੀਂ ਹਰ ਮਹੀਨੇ ਦੀ 20 ਤਰੀਕ ਨੂੰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਜੋ ਕਿ ਦਰਬਾਰ ਸਾਹਿਬ ਤੋਂ ਪੈਦਲ 2 ਮਿੰਟ ਦਾ ਰਾਹ ਹੈ, ਬਾਬਾ ਅਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਇਹ ਗੁਰਦੁਆਰਾ ਸਾਹਿਬ ਬਣਿਆ ਮਾਂ ਕੌਲਾਂ ਜੀ ਦਾ। ਉਸ ਜਗ੍ਹਾ 'ਤੇ ਹਰ ਮਹੀਨੇ ਅਸੀਂ ਸ਼ੁਕਰਾਨਾ ਸਮਾਗਮ ਕਰਦੇ ਹਾਂ। ਇਸ ਵਾਰੀ ਦਾ ਇਹ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਰਾਤ ਨੂੰ ਤਕਰੀਬਨ 7 ਵਜੇ ਤੋਂ ਲੈ ਕੇ 9:30 ਵਜੇ ਤੱਕ ਇਸ ਅਸਥਾਨ 'ਤੇ ਹੋਏਗਾ। 6:30 ਵਜੇ ਤੱਕ ਗੁਰੂ ਚਰਨਾਂ ਦੇ ਵਿੱਚ ਜੁੜ ਜਾਣਾ ਔਰ ਜੋ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ 20 ਤਰੀਕ ਦਾ ਸਭ ਨੂੰ ਪਤਾ ਹੈ, ਅਸੀਂ ਗੁਰੂ ਬਾਬਾ ਨਾਨਕ ਜੀ ਨੇ ਜੋ 20 ਦਾ ਲੰਗਰ ਸ਼ੁਰੂ ਕੀਤਾ ਉਸ ਨੂੰ ਸਮਰਪਿਤ ਕਰਕੇ ਸਮਾਗਮ ਰੱਖਦੇ ਹਾਂ। ਔਰ ਜਿਹੜਾ ਵੀ ਪਿਆਰ ਨਾਲ ਆ ਕੇ ਹਾਜ਼ਰੀਆਂ ਭਰਦਾ ਹੈ, ਬਾਪੂ ਜੀ ਉਹਦੇ ਘਰਾਂ ਦੇ ਵਿੱਚ ਲੰਗਰਾਂ ਦੀ ਤੋਟ ਨਹੀਂ ਰਹਿਣ ਦਿੰਦੇ, ਉਹਨੂੰ ਦਾਤਾਂ ਹੀ ਨਹੀਂ ਦਿੰਦੇ, ਉਹਨੂੰ ਦਾਤਾਂ ਵੰਡਣ ਵਾਲਾ ਬਣਾ ਦਿੰਦੇ ਨੇ। ਆਓ ਭਾਗਾਂ ਵਾਲਿਓ, 20 ਤਰੀਕ ਦੇ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਹੁਮ-ਹੁਮਾ ਕੇ ਪਹੁੰਚੋ, ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਸ ਸੁਨੇਹੇ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਇਸ ਵਾਰੀ ਵੀ ਇਹ ਚੁਪਹਿਰਾ 27 ਤਰੀਕ ਨੂੰ ਹੀ ਹੋਏਗਾ। ਅਤੇ ਇਹਦੇ ਨਾਲ ਇੱਕ ਵਿਸ਼ੇਸ਼ ਬੇਨਤੀ ਹੈ ਕਿ 27 ਦਾ ਚੁਪਹਿਰਾ ਅਤੇ 26 ਤਰੀਕ ਰਾਤ, ਇੱਕ ਰਾਤ ਪਹਿਲਾਂ, ਇੱਕ ਦਿਨ ਪਹਿਲਾਂ ਜੋ ਇੱਕ ਬੋਨਸ ਸਮਾਗਮ ਹੈ, ਕਿਉਂਕਿ ਰੈਣ ਸਬਾਈ ਹੁਣ ਹੋਈ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਇਹ ਹੁਣ ਹੋਣੀ ਅੰਮ੍ਰਿਤਸਰ ਨਵੰਬਰ ਦੇ ਮਹੀਨੇ। ਸਤੰਬਰ ਦੀ ਜਿਹੜੀ ਰੈਣ ਸਬਾਈ ਉਹ ਆਏਗੀ 9 ਸਤੰਬਰ ਨੂੰ ਫਰੀਦਾਬਾਦ। ਅੰਮ੍ਰਿਤਸਰ ਰੈਣ ਸਬਾਈ ਆਏਗੀ ਨਵੰਬਰ ਦੇ ਮਹੀਨੇ। ਕਾਫੀ ਵੱਡਾ ਗੈਪ ਪੈ ਜਾਣਾ ਅਤੇ ਇਹ ਚੀਜ਼ ਨੂੰ ਮੁੱਖ ਰੱਖ ਕੇ ਕਿ ਇਹਨਾਂ ਗੈਪ ਸੰਗਤ ਦੇ ਵਿੱਚ ਅਸੀਂ ਰੈਣ ਸਬਾਈ ਦਾ ਨਾਂ ਪਾਈਏ, 26 ਤਰੀਕ ਨੂੰ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਬਾਬਾ ਦੀਪ ਸਿੰਘ ਦਾ ਜਿਹੜਾ ਸ਼ਹੀਦਾਂ ਸਾਹਿਬ ਗੁਰਦੁਆਰਾ ਹੈ, ਉੱਥੋਂ ਪੈਦਲ 7-8 ਮਿੰਟ ਦਾ ਰਾਹ ਹੈ। ਅਤੇ ਇਹ ਮੇਰੀ ਬੇਨਤੀ, ਇਹ ਜਿਹੜਾ ਸਮਾਗਮ ਸ਼ਾਮ ਨੂੰ 5 ਵਜੇ ਤੋਂ ਤਕਰੀਬਨ ਰਾਤ ਨੂੰ 10 ਵਜੇ ਤੱਕ ਹੋਏਗਾ। ਦਾਸ ਵੀ ਕੀਰਤਨ ਦੀ ਹਾਜ਼ਰੀ ਭਰੇਗਾ, ਮਹਾਂਪੁਰਖ ਵੀ, ਹੋਰ ਜਥੇ ਵੀ ਹਾਜ਼ਰੀਆਂ ਭਰਨਗੇ। ਅਤੇ ਮੇਰੀ ਬੇਨਤੀ, ਇਹਦੇ ਵਿੱਚ ਇੱਕ ਵਿਸ਼ੇਸ਼ ਚੀਜ਼ ਹੈ, ਜੋ ਤੁਸੀਂ ਕਿਣਕਾ ਸਾਨੂੰ ਦਿੰਦੇ ਹੋ, ਉਹਦੇ ਨਾਲ ਅੰਮ੍ਰਿਤਸਰ ਸਾਹਿਬ ਵੀ ਜਿਹੜਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਨਾਲ ਹਸਪਤਾਲ ਚੱਲ ਰਿਹਾ, ਉੱਥੇ MRI ਅਤੇ CT ਸਕੈਨ ਦੀਆਂ ਮਸ਼ੀਨਾਂ ਮਹਾਰਾਜ ਜੀ ਦੀ ਮਿਹਰ ਦੇ ਨਾਲ ਲੱਗ ਰਹੀਆਂ ਨੇ। 27 ਤਰੀਕ ਨੂੰ ਉਹ ਮਸ਼ੀਨਾਂ ਦੀ ਓਪਨਿੰਗ ਹੈ। ਉਸੇ ਸਬੰਧ ਦੇ ਵਿੱਚ 26 ਤਰੀਕ ਦੀ ਰਾਤ ਅਸੀਂ ਕੀਰਤਨ ਕਰਨਾ ਹੈ। ਇਹ ਕਾਫੀ ਤਕਰੀਬਨ 6 ਕਰੋੜ ਦੀਆਂ ਇਹ ਮਸ਼ੀਨਾਂ ਨੇ, ਉੱਤੇ 2-3 ਕਰੋੜ ਸਾਰਾ ਇਹ ਖਰਚਾ ਆ ਜਾਂਦਾ ਹੈ। ਅਤੇ ਇਹ ਮੇਰੀ ਬੇਨਤੀ, ਇਹ ਚੀਜ਼ਾਂ ਜੋ ਕਿਣਕਾ ਤੁਸੀਂ ਦਿੰਦੇ ਹੋ, ਇਹ ਲੋੜਵੰਦਾਂ ਦੀ ਭਲਾਈ ਦੇ ਲਈ ਲੱਗ ਰਹੇ ਆ। ਜਿਹੜੇ ਟੈਸਟ ਮੰਨ ਲਓ ਬਾਜ਼ਾਰ 10,000 ਦੇ ਹੁੰਦੇ ਨੇ, MRI ਦੇ, CT ਸਕੈਨ ਦੇ, ਇੱਥੇ 2,000 ਦੇ ਕਰੀਬ ਹੋ ਜਾਇਆ ਕਰਨਗੇ। ਇੰਨਾ ਸੰਗਤ ਦਾ ਫਾਇਦਾ, ਇੰਨਾ ਮਰੀਜ਼ਾਂ ਦਾ ਲਾਭ ਹੋਏਗਾ। ਅਤੇ ਮੇਰੀ ਬੇਨਤੀ ਪਿਆਰਿਓ, ਇਹ ਜਿਹੜਾ 26 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ ਨਾ, ਇਹਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ ਹੀ ਪਹੁੰਚਣਾ। ਫਰਕ ਥੋੜ੍ਹਾ ਜਿਹਾ ਹੀ ਪੈਣਾ। ਤੁਸੀਂ 27 ਸਵੇਰੇ ਆਉਂਦੇ ਹੋ, 26 ਨੂੰ ਸ਼ਾਮੀ ਆ ਜਿਓ, ਕੀਰਤਨ ਦਾ ਲਾਹਾ ਲੈਣਾ। ਅੱਧੀ ਰੈਣ ਸਬਾਈ ਹੋ ਜਾਏਗੀ, ਸਮਝ ਲਓ 5 ਘੰਟੇ ਦਾ ਪ੍ਰੋਗਰਾਮ ਹੈ, ਅਤੇ ਅੱਧੀ ਰੈਣ ਸਬਾਈ ਸਾਡੀ ਹੋ ਜਾਏਗੀ ਮਹਾਰਾਜ ਦੀ ਮਿਹਰ ਦੇ ਨਾਲ। ਅਤੇ ਇਹਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਤਕਰੀਬਨ 4 ਵਜੇ ਸ਼ਾਮੀ ਪਹੁੰਚ ਜਾਣਾ। 5 ਤੋਂ ਲੈ ਕੇ 10 ਵਜੇ ਤੱਕ ਇਹ ਸਮਾਗਮ ਹੋਏਗਾ। ਜਿਹੜਾ ਤੁਸੀਂ ਘਰ ਆਰਾਮ ਕਰਨਾ, ਘਰ ਆਰਾਮ ਕਰਨ ਦੀ ਜਗ੍ਹਾ 'ਤੇ ਤੁਸੀਂ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਉੱਥੇ ਹੀ ਆਰਾਮ ਕਰ ਲਿਓ। ਫਿਰ ਸਵੇਰੇ ਜੋ 8 ਵਜੇ ਬੱਸਾਂ ਚੱਲਣਗੀਆਂ ਤੁਹਾਨੂੰ ਰਾਮ ਤੀਰਥ ਰੋਡ ਲਿਆਉਣ ਵਾਸਤੇ ਅਤੇ ਵਾਪਸੀ ਛੱਡਣ ਵਾਸਤੇ ਵੀ, ਚੁਪਹਿਰੇ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ। ਇਹ ਮੇਰੀ ਬੇਨਤੀ ਹੈ, ਪੂਰਾ ਲਾਹਾ ਲਓ। ਔਰ ਸਭ ਨੂੰ ਪਤਾ ਹੈ ਰੈਣ ਸਬਾਈ ਸਮਾਗਮ ਦੇ ਵਿੱਚ ਜਾਂ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿੰਦੇ ਨੇ ਤੁਹਾਡੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਨ ਵਾਸਤੇ, ਤੁਹਾਡੀਆਂ ਝੋਲੀਆਂ ਭਰਨ ਵਾਸਤੇ। ਮੈਂ ਹਜ਼ਾਰਾਂ ਮੈਂਬਰ ਤੁਹਾਨੂੰ ਇਹੋ ਜਿਹੇ ਵਿਖਾ ਸਕਦਾ ਜਿਹੜੇ ਕਹਿਣਗੇ ਕਿ ਅਸੀਂ ਹਾਜ਼ਰੀਆਂ ਭਰਦੇ ਹਾਂ ਸਮਾਗਮ ਦੇ ਵਿੱਚ, ਅਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਆਹ ਦੇ ਦਿੱਤਾ, ਸਾਡੇ 'ਤੇ ਆਹ ਬਖਸ਼ਿਸ਼ ਕਰਤੀ। ਕਈ ਇੱਥੋਂ ਤੱਕ ਵੀ ਕਹਿਣਗੇ ਕੱਲੀਆਂ ਸਾਡੀਆਂ ਝੋਲੀਆਂ ਨਹੀਂ ਭਰੀਆਂ, ਸਾਨੂੰ ਝੋਲੀਆਂ ਭਰਨ ਵਾਲਾ ਬਣਾਤਾ ਹੈ। ਜਿਹੜੀਆਂ ਸੰਗਤਾਂ ਬਾਹਰ ਦੂਰ ਦੁਰੇਡੇ ਸੁਣਦੀਆਂ, ਟਿਕਟਾਂ ਆਪਣੀਆਂ ਬੁੱਕ ਕਰਾ ਲਓ। 26 ਤਰੀਕ ਨੂੰ ਸਾਰੀ ਸੰਗਤ ਨੇ, ਜੋ ਪਰਿਵਾਰਕ ਮੈਂਬਰ ਪਿਆਰ ਕਰਦੇ ਹੋ ਨਾ,
ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਇਹ ਬਚਨ ਮੰਨਣਾ ਹੈ, ਇਹਦੇ ਵਿੱਚ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਇਹ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਬਾਅਦ ਵੀਰ, ਤੀਜੇ ਹਿੱਸੇ 'ਚ ਭੈਣਾਂ, ਡਟ ਕੇ ਕਿਰਪਾ ਕਰਿਓ। ਮੇਰੇ ਮਾਧੋ ਜੀ, ਮਾਧੋ ਜੀ, ਮੇਰੇ 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 ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਵੀਰ ਬੋਲੋ, ਸਤ ਸੰਗਤ ਮਿਲੇ ਸੋ ਤਰਿਆ। ਭੈਣਾਂ ਬੋਲੋ, ਸਤ ਸੰਗਤ, ਸਤ ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ। ਵੀਰ ਮੇਰੇ ਵੀਰ, ਸਤ ਸੰਗਤ ਮਿਲੇ ਸੋ ਤਰਿਆ। ਭੈਣਾ, ਸਤ ਸੰਗਤ, धर्म राय जब लेखा मांगे क्या मुख लेके जाएगा। कहत कबीर सुनो रे संतों, साध संगत तर जाएगा। सत संगत मिले सो तरिया, सत संगत मिले सो तरिया, सत संगत मिले सो तरिया, सत संगत मिले सो तरिया। बोलो सत, गज के थोड़ा होर। कबीर चंदन का बिरवा भला, बेड़े टाक पलास, कोई पी चंदन खोए रखे, बसे जो चंदन पास। सत संगत मिले सो तरिया, सत संगत मिले सो तरिया, संगत मिले सो तरिया, सत संगत मिले सो तरिया। बोलो गज के, सत संगत, गज के वाहिगुरु 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 वाहिगुरु। और अच्छी वाहिगुरु 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 वाहिगुरु। मेरे माधो जी सत संगत मिले सो तरिया,
गुर प्रसाद परम पद पाया, सूके काष्ट हरिया। जिबिन पागा सत संग ना लबे, बिन संगत मैल परिचय जियो। बोलो बिन संगत मैल परिचय जियो। बोले सोनहाल सो श्री अकाल। गुरु धन गुरु रामदास जी, धन गुरु रामदास जी। प्यार नाल सारे आखो न जी धन बाबा ਦੀਪ ਸਿੰਘ ਜੀ। फिर आखो धन बाबा ਦੀਪ ਸਿੰਘ ਜੀ। थोड़ा जिहा समा जिहड़ा अपने कोल बाकी हुण ध्यान देना। अज संगत दे इस मंडल दे विच आके संगत दियां इस घड़ियां दे विचों कुछ ना कुछ सिੱਖ के जाना है। और ਜਿਹੜੀ भी मैं गल करनी है कोई अपने कोलों बना के नहीं करनी। जिन्नियां भी मैं गल्लां करनियां आ बापू जी दी ਜਿਹੜੀ ਬਾਣੀ ਹੈ ਨਾ ਗੁਰਮਤ ਤੇ ਉਹਦੀ ਰੌਸ਼ਨੀ ਦੇ ਵਿੱਚ ਕਰਨੀ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਹੜੀਆਂ ਪਹਿਲੇ ਵੀ ਕੀਤੀਆਂ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਇੱਕ ਇੱਕ ਗੱਲ ਲਾ ਕੇ ਚੈੱਕ ਕਰ ਲੈਣਾ, ਖਰੀ ਉਤਰੇਗੀ ਗੁਰੂ ਜੀ ਦੀ ਮਿਹਰ ਨਾਲ। ਤੇ ਹੁਣ ਵੀ ਮੈਂ ਜਿਹੜੀਆਂ ਬੇਨਤੀਆਂ ਕਰਨ ਲੱਗਾ, ਅੱਜ ਅਸੀਂ ਆਏ ਆ ਗੁਰੂ ਰਾਮਦਾਸ ਬਾਪੂ ਜੀ ਦੀ ਸੰਗਤ ਦੇ ਵਿੱਚ। ਮਹਾਰਾਜ ਨੇ ਬਿਧ ਬਣਾਈ ਨਾ, ਔਰ ਇੱਕ ਆਪਣੇ ਅੰਦਰ ਇਹ ਵਿਸ਼ਵਾਸ ਰੱਖਿਓ। ਪਤਾ ਕੀ, ਜਦੋਂ ਇਹ ਗੁਰਮੁਖਾਂ ਨੇ ਉਪਰਾਲਾ ਕੀਤਾ, ਪਰਿਵਾਰਕ ਮੈਂਬਰਾਂ ਨੇ, ਗੁਰਪ੍ਰੀਤ ਸਿੰਘ ਇਹਨਾਂ ਦੇ ਪਿਤਾ ਜੀ, ਸਾਰੇ ਪਰਿਵਾਰ ਨੇ, ਮਨ ਵਿੱਚ ਰੀਝ ਬੜੀ ਹੁੰਦੀ ਵੱਧ ਤੋਂ ਵੱਧ ਸੰਗਤ ਜੁੜੇ। ਇਹਨਾਂ ਨੇ ਬੜੇ ਜਾਣਿਆਂ ਨੂੰ ਮੈਸੇਜ ਭੇਜੇ ਹੋਣਗੇ, ਬੋਰਡ ਵੀ ਲਾਏ ਹੋਣਗੇ ਕਿ ਸੰਗਤ ਵੱਧ ਤੋਂ ਵੱਧ ਆਵੇ। ਤੇ ਕਈ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੇ ਮੈਸੇਜ ਵੇਖ ਕੇ ਨਾ ਇਗਨੋਰ ਕਰ ਦਿੱਤਾ ਹੋਏਗਾ, ਜੀ ਬੜੇ ਪ੍ਰੋਗਰਾਮ ਹੁੰਦੇ, ਕੋਈ ਨਹੀਂ, ਨਾ ਆ ਵੀ ਗਏ ਕੀ ਫਰਕ ਪੈ ਜਾਣਾ। ਕਈ ਇਦਾਂ ਦੇ ਵੀ ਹੋਣਗੇ, ਸੱਚਾਈ ਹੈ। ਕਈ ਇਹੋ ਜਿਹੇ ਵੀ ਹੋਣਗੇ ਜਦੋਂ ਬੋਰਡ ਲੱਗੇ ਜਾਂ ਜਦੋਂ ਪ੍ਰਚਾਰ ਸ਼ੁਰੂ ਹੋਇਆ ਉਹਨਾਂ ਨੇ ਪਲੈਨਿੰਗ ਕਰ ਲਈ ਮੈਂ ਦੋਵੇਂ ਸਮਾਗਮਾਂ ਤੇ ਜਾਣਾ ਹੀ ਜਾਣਾ। ਕਈ ਇਹੋ ਜਿਹੇ ਵੀ ਹੋਣਗੇ। ਤੇ ਕਈ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਦਾ ਆਉਣ ਦਾ ਕੋਈ ਪ੍ਰੋਗਰਾਮ ਹੈ ਹੀ ਨਹੀਂ ਸੀ, ਅਚਾਨਕ ਆ ਗਏ, ਅਚਾਨਕ ਖਿੱਚ ਪੈ ਗਈ। ਤੇ ਇਹਦਾ ਮਤਲਬ ਪਤਾ ਕੀ ਹੈ? ਇਹਦਾ ਮਤਲਬ ਪਤਾ ਕੀ ਹੈ? ਕਈਆਂ ਨੇ ਵੇਖੋ ਇਗਨੋਰ ਕਰਤਾ ਹੋਏਗਾ, ਕਈਆਂ ਨੇ ਪਲੈਨਿੰਗਾਂ ਕੀਤੀਆਂ ਤਾਂ ਵੀ ਨਹੀਂ ਆ ਪਾਏ, ਕਈ ਅਚਾਨਕ ਆ ਗਏ ਹੋਣਗੇ। ਇਹਦਾ ਮਤਲਬ ਇਹ ਕਿ ਇੱਥੇ ਤੇ ਉਹੋ ਹੀ ਆਉਂਦਾ ਜਿਹਨੂੰ ਗੁਰੂ ਰਾਮਦਾਸ ਆਪ ਆਵਾਜ਼ ਮਾਰ ਕੇ ਬੁਲਾਉਂਦੇ ਨੇ। ਔਰ ਸੱਚਾਈ ਏ, ਤੁਸੀਂ ਆਪਣੇ ਘਰ ਕਿਸੇ ਵਿਸ਼ੇਸ਼ ਮਹਿਮਾਨ ਨੂੰ ਬੁਲਾਇਆ ਹੋਵੇ ਨਾ, ਵਿਸ਼ੇਸ਼ ਮਹਿਮਾਨ ਨੂੰ ਜਦੋਂ ਉਹਨੂੰ ਵਿਦਾਇਗੀ ਦਿੰਦੇ ਹੋ ਨਾ, ਕਦੀ ਖਾਲੀ ਹੱਥ ਨਹੀਂ ਭੇਜਦੇ। ਇਹ ਮੇਰੇ ਸੱਦੇ ਤੇ ਮੇਰੇ ਇਨਵੀਟੇਸ਼ਨ ਤੇ ਆਇਆ, ਮੈਨੂੰ ਖਾਲੀ ਨਹੀਂ ਭੇਜਣਾ। ਜਾਂ ਤੇ ਉਹਨੂੰ ਆਪਣੀ ਵਿੱਤ ਮੁਤਾਬਕ ਮਾਇਆ ਦਿਓਗੇ, ਜਾਂ ਉਹਦੇ ਬੱਚਿਆਂ ਲਈ ਕੱਪੜੇ ਦਿਓਗੇ, ਜਾਂ ਫਲ ਫਰੂਟ ਦਿਓਗੇ, ਕੁਝ ਵੀ, ਵੀ ਮੈਂ ਖਾਲੀ ਨਹੀਂ ਭੇਜਣਾ। ਤੂੰ ਮੇਰੇ ਘਰ ਆਇਆ, ਮੇਰੇ ਕਹਿਣ ਤੇ ਆਇਆ, ਆ ਚੀਜ਼ਾਂ ਮੇਰੇ ਵੱਲੋਂ ਲੈ ਜਾ। ਤੇ ਇਸ ਅੱਜ ਮਾਣ ਵਾਲੀ ਗੱਲ ਏ, ਮਾਣ ਵਾਲੀ। ਅੱਜ ਸਾਨੂੰ ਸਾਰਿਆਂ ਨੂੰ ਬੁਲਾਇਆ ਗੁਰੂ ਰਾਮਦਾਸ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਸਪੈਸ਼ਲ ਇਨਵੀਟੇਸ਼ਨ ਦੇ ਕੇ, ਹਾਂਜੀ ਸਪੈਸ਼ਲ। ਤੇ ਇੱਕ ਆਪਣੇ ਧਿਆਨ ਵਿੱਚ ਪੱਕੇ ਤੌਰ ਤੇ ਗੱਲ ਵਸਾ ਲਓ, ਬੁਲਾਇਆ ਗੁਰੂ ਰਾਮਦਾਸ ਜੀ ਨੇ ਆਪ ਸੱਦਾ ਦੇ ਕੇ। ਤੇ ਜਦੋਂ ਇੱਥੋਂ ਵਾਪਸ ਭੇਜਣਾ ਹੈ ਨਾ, ਇੱਕ ਵੀ ਪ੍ਰੇਮੀ ਨੂੰ ਖਾਲੀ ਨਹੀਂ ਭੇਜਣਾ। ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਆਪਣੀਆਂ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ ਕੇ ਭੇਜਣਾ ਹੈ। ਸਤਿ ਸ੍ਰੀ ਅਕਾਲ। ਇੱਕ ਵਾਹ ਵਾਹ, ਸਤਿ ਸ੍ਰੀ ਅਕਾਲ। ਇੱਕ ਆਮ ਬੰਦਾ ਕਿਸੇ ਨੂੰ
ਇੱਕ ਆਮ ਬੰਦਾ ਕਿਸੇ ਨੂੰ ਸੱਦਾ ਮਾਰ ਕੇ ਬੁਲਾਵੇ ਉਹਨੂੰ ਖਾਲੀ ਨਹੀਂ ਭੇਜਦਾ, ਤੇ ਗੁਰੂ ਰਾਮਦਾਸ ਨੇ ਸਾਨੂੰ ਬੁਲਾਇਆ, ਉਹ ਖਾਲੀ ਥੋੜੀ ਭੇਜਣਗੇ। ਬਸ ਆਹ ਵਿਲ ਪਾਵਰ, ਆਹ ਵਿਸ਼ਵਾਸ ਨਾਲ ਬਹਿਣਾ। 20 ਮਿੰਟ ਅੰਦਾਜ਼ਾ ਬਸ ਮੈਂ ਹੋਰ ਲੈਣੇ, ਜ਼ਿਆਦਾ ਸਮਾਂ ਨਹੀਂ। ਤੇ ਰਾਤੀ ਫਿਰ ਮੈਂ ਦੁਹਰਾ ਰਿਹਾ, 7:45 ਵਜੇ ਸਾਰੇ ਪਰਿਵਾਰਕ ਮੈਂਬਰ ਹਾਜ਼ਰ ਹੋ ਜਾਣ, ਕਿਉਂਕਿ ਮੇਰਾ ਸੁਭਾਅ ਨਹੀਂ ਹੁੰਦਾ 1 ਮਿੰਟ ਵੀ ਲੇਟ ਕਰਨਾ। ਅੱਜ ਵੀ ਜੇ 11:20 ਤੇ ਮੈਂ ਐਂਟਰੀ ਕੀਤੀ ਇੱਥੇ, 11 ਵਜੇ ਦਾ ਸਮਾਂ ਸੀ। ਉਹ ਵੀ ਬੱਚਾ ਬੜੇ ਪਿਆਰ ਵਾਲਾ ਗੁਰਪ੍ਰੀਤ ਸਿੰਘ, ਉਹਨਾਂ ਨੇ ਇਹਨਾਂ ਨੂੰ ਕਿਹਾ ਸੀ 11:30 ਸ਼ੁਰੂ ਕਰਿਓ ਕਿ ਸੰਗਤ ਲੇਟ ਹੁੰਦੀ। ਮੈਂ ਕਿਹਾ ਮੇਰੇ ਮਨ 'ਚੋਂ ਆਵਾਜ਼ ਹੀ ਨਹੀਂ ਆਉਂਦੀ ਲੇਟ ਸ਼ੁਰੂ ਕਰਨ ਦੀ, ਕਰਾਂ ਕੀ। ਬੜਾ ਮੁਸ਼ਕਲ, ਮੈਂ ਤਾਂ ਵੀ ਥੱਲੇ 11:05-7 ਤੇ ਪਹੁੰਚ ਗਿਆ। ਤੇ ਮੈਂ ਕਿਹਾ ਨਹੀਂ ਲੇਟ ਨਹੀਂ ਸ਼ੁਰੂ ਕਰਨਾ। ਕਹਿੰਦੇ ਨਹੀਂ ਸੰਗਤ। ਜਦੋਂ ਉੱਪਰ ਆ ਕੇ ਵੇਖਿਆ ਪਰਿਵਾਰਕ ਮੈਂਬਰ ਪਹਿਲੇ ਬੈਠੇ, ਆਖੋ ਧੰਨ ਗੁਰੂ ਰਾਮਦਾਸ ਜੀ। ਮੇਰੇ ਮਨ 'ਚ ਬੜੀ ਸ਼ਰਮ ਮਹਿਸੂਸ ਹੋਈ। ਮੈਂ ਕਿਹਾ ਤਿਆਰ ਵੀ ਬੈਠੇ ਆਪਾਂ ਸਭ ਕੁਝ, ਪਰ ਕਈ ਵਾਰੀ ਚਲੋ ਪ੍ਰਬੰਧਕਾਂ ਦੀ ਵੀ ਸੁਣਨੀ ਪੈਂਦੀ, ਉਸ ਕਰਕੇ ਮੈਂ 15-20 ਮਿੰਟ ਲੇਟ ਹੋਇਆ। ਰਾਤੀ 8 ਦਾ ਮਤਲਬ 8 ਕੀਰਤਨ ਸ਼ੁਰੂ ਹੋ ਜਾਏਗਾ, 10 ਸਮਾਪਤੀ ਹੈ, 9:45 ਆਪਾਂ ਆਨੰਦ ਸਾਹਿਬ ਪੜਾਂਗੇ ਗੁਰੂ ਜੀ ਦੀ ਮਿਹਰ ਨਾਲ। ਇੱਕ ਵੀ ਪ੍ਰੇਮੀ ਲੇਟ ਨਹੀਂ ਹੋਏਗਾ, ਨਾ ਆਉਣ ਵਿੱਚ ਨਾ ਜਾਣ ਵਿੱਚ। ਪਰ ਮੇਰੀ ਬੇਨਤੀ, ਆ 7:45 ਵਜੇ ਪਹੁੰਚ ਕੇ ਚੌਂਕੜੇ ਮਾਰ ਲਿਓ। ਕੋਈ ਸਕੂਲ ਵਿੱਚ ਬੱਚੇ ਜਾਣ, ਇਦਾਂ ਨਹੀਂ ਹੁੰਦਾ 8 ਵਜੇ ਸਕੂਲ ਲੱਗਣਾ, ਕੋਈ ਬੱਚਾ 9 ਵਜੇ ਜਾਵੇ, ਕੋਈ 9:15 ਜਾਵੇ, ਇਦਾਂ ਨਹੀਂ। 8 ਵਜੇ ਸਕੂਲ ਲੱਗਣਾ ਹੋਵੇ, 7:45 ਬੱਚੇ ਹਾਜ਼ਰ ਹੋ ਜਾਂਦੇ ਕਲਾਸ 'ਚ। ਬਸ ਇਸੇ ਤਰ੍ਹਾਂ ਆਪਾਂ ਕਰਨਾ, ਇਸੇ ਤਰ੍ਹਾਂ। ਤੇ ਅੱਗੇ ਅੱਗੇ ਹੋ ਕੇ ਬਹਿਣਾ, ਰਾਤੀ ਅੱਗੇ ਅੱਗੇ ਹੋ ਕੇ ਕਿ ਗੁਰੂ ਰਾਮਦਾਸ, ਚਲੋ ਅਸੀਂ ਜਿੱਥੇ ਵੀ ਬਹਿ ਜਾਈਏ, ਆ ਉੱਪਰ ਬੈਠੇ ਹੁਣ ਪ੍ਰੇਮੀ, ਕੋਈ ਬਾਹਰ ਬੈਠਾ, ਕੋਈ ਥੱਲੇ ਬੈਠਾ, ਕੋਈ ਇੱਧਰ, ਕੋਈ ਉੱਧਰ, ਜਿੱਧਰ ਵੀ ਬੈਠੇ, ਗੁਰੂ ਰਾਮਦਾਸ ਜੀ ਤੇ ਉਹਨਾਂ ਦੀ ਨਿਗਾਹ ਤੇ ਸਾਡੇ ਉੱਤੇ ਪੈ ਹੀ ਰਹੀ ਹੈ। ਉਹਨਾਂ ਦੀ ਨਜ਼ਰ ਵਿੱਚ ਭਾਵੇਂ ਕਈ ਬਾਹਰ ਬੈਠੇ ਨੇ, ਥੱਲੇ ਬੈਠੇ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰ ਪਾ ਰਹੇ, ਪਰ ਗੁਰੂ ਪਿਤਾ ਦੇ ਵੇਖ ਰਹੇ ਨੇ ਉਹਨਾਂ ਵੱਲ। ਪਰ ਇੱਕ ਭਾਵਨਾ ਲੈ ਕੇ ਅੱਗੇ ਅੱਗੇ ਬਹਿਣਾ। ਪਤਾ ਕਿਹੜੀ ਭਾਵਨਾ? ਕਿ ਗੁਰੂ ਰਾਮਦਾਸ ਦੀ, ਗੁਰੂ ਦੇ ਪਿਆਰਿਆਂ ਦੀ, ਕਮਾਈ ਵਾਲੇ ਮਹਾਂਪੁਰਖਾਂ ਦੀ, ਬਾਬਾ ਦੀਪ ਸਿੰਘ ਜੀ ਦੀ ਪਹਿਲੀ ਪਿਆਰ ਭਰੀ ਨਜ਼ਰ ਸਾਡੇ ਵੱਲ ਪਵੇ। ਪਤਾ ਨਹੀਂ ਉਹ ਨਜ਼ਰ ਨੇ ਕਿੰਨੇ ਕੁ ਮਾੜੇ ਕਰਮਾਂ ਦੇ ਲੇਖੇ ਪੜ ਦੇਣੇ ਨੇ। ਅੱਗੇ ਅੱਗੇ ਹੋ ਕੇ ਬਹਿਣਾ। ਰਾਤੀ 7:45 ਲਾਸਟ ਸਾਰੇ ਪ੍ਰੇਮੀਆਂ ਨੇ ਪਹੁੰਚ ਜਾਣਾ। ਇਹ ਬੇਨਤੀ। ਹੁਣ ਆਓ ਜਿਹੜੀ ਮੈਂ ਗੱਲ ਕਰਨ ਲੱਗਾ, ਅੱਜ ਇਸ ਸਤ ਸੰਗਤ ਦੇ ਮੰਡਲ ਦੇ ਵਿੱਚੋਂ ਕੁਝ ਨਾ ਕੁਝ ਗੁਣ ਸਿੱਖ ਕੇ ਜਾਣੇ ਨੇ। ਵੱਡਿਆਂ ਭਾਗਾਂ ਤੋਂ ਬਿਨਾਂ ਸੰਗਤ ਨਹੀਂ ਮਿਲਦੀ। ਨਾ ਮਿਲੇ ਸੰਗਤ, ਉਦੋਂ ਤੱਕ ਅੰਦਰ ਪਾਪਾਂ ਦੀ ਮੈਲ ਭਰਦੀ ਜਾਂਦੀ। ਤੇ ਪਿਆਰਿਓ, ਜੇ ਸੰਗਤ ਮਿਲੀ, ਆਓ ਕੁਝ ਨਾ ਕੁਝ ਗੁਣ ਵਧਾਈਏ ਨਾ, ਪਾਪਾਂ ਦੀ ਮੈਲ ਨੂੰ ਹਲਕਿਆਂ ਕਰੀਏ। ਮੈਂ 3 ਗੱਲਾਂ ਕਰਨੀਆਂ ਨੇ, ਗੁਰੂ ਕਿਰਪਾ ਕਰੇ। ਪਹਿਲੀ ਬੇਨਤੀ, ਜੇ ਚਾਹੁੰਦੇ ਆ ਨਾ ਹਰ ਵੇਲੇ ਖੁਸ਼ ਰਹਿਣਾ, ਆ ਸਤ ਸੰਗਤ ਦੇ ਕਿਲੇ ਦੇ ਵਿੱਚ ਅੱਜ ਪਹਿਲੀ ਗੱਲ ਮੈਂ ਕਰਨ ਲੱਗਾ। ਜੇ ਚਾਹੁੰਦੇ ਆ ਨਾ ਹਰ ਵੇਲੇ ਖੁਸ਼ ਰਹਿਣਾ, ਅਸੀਂ ਖੁਸ਼ ਨਹੀਂ ਰਹਿੰਦੇ ਹਰ ਵੇਲੇ, ਕਲਪਦਾ ਮਨ, ਉਹ ਚਿਹਰੇ ਦੇ ਉੱਤੇ ਸਟ੍ਰੈਸ ਨਜ਼ਰ ਆਉਂਦਾ ਹੈ, ਡਿਪਰੈਸ਼ਨ ਨਜ਼ਰ ਆਉਂਦਾ ਹੈ। ਜੇ ਚਾਹੁੰਦੇ ਆ ਨਾ ਹਰ ਵੇਲੇ ਖੁਸ਼ ਰਹੀਏ, ਤੇ ਪਹਿਲਾ ਕੰਮ ਕਰੋ, ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰੋ। ਅੱਜ ਜਿੰਨੀਆਂ ਵੀ ਚੀਜ਼ਾਂ ਨੇ ਨਾ, ਮੋਬਾਈਲ ਨੇ, ਲੈਪਟਾਪ ਨੇ, ਟੀਵੀ ਹੈ, ਇੰਟਰਨੈਟ, ਕੁਝ ਵੀ ਹੈ, ਇਹਨਾਂ ਦੇ ਗੁਲਾਮ ਨਾ ਬਣੋ। ਅਸੀਂ ਗੁਲਾਮ ਬਣ ਜੰਨੇ ਆ, ਗੁਲਾਮ। ਹਾਏ ਜੇ ਮੋਬਾਈਲ ਨਾ ਇੱਕ ਦਿਨ ਮੈਨੂੰ ਮਿਲਿਆ, ਮੈਂ ਤੇ ਮਰ ਹੀ ਜਾਣਾ। ਇਦਾਂ ਹੀ ਹੁੰਦਾ, ਸੱਚਾਈ ਕਹਿ ਰਹੇ ਆ। ਲਫ਼ਜ਼ ਮੈਂ ਠੇਠ ਬੋਲ ਰਿਹਾ, ਪਰ ਖੈਰ ਸੱਚਾਈ ਹੈ। ਹਾਏ ਜੇ ਕਿਤੇ ਨੈਟ ਦੀ ਪ੍ਰੋਬਲਮ ਆ ਜਾਏ ਨਾ, ਨੈਟਵਰਕ ਦੀ, ਕਿਤੇ ਤੁਹਾਡੇ YouTube ਨਾ ਚੱਲੇ, ਫੇਸਬੁੱਕ ਨਾ ਖੁੱਲੇ, ਬੰਦਾ ਕਦੀ ਇੱਧਰ ਬਾਰੀ ਦੇ ਵਿੱਚ ਜਾਂਦਾ, ਓਹੋ, ਕਦੀ ਦੂਜੀ ਬਾਰੀ 'ਚ ਜਾਏਗਾ, ਕਦੀ ਬਾਹਰ ਨਿਕਲ ਜਾਏਗਾ, ਕਦੀ ਕਿਤੇ, ਕਦੀ ਖੁੱਲੇ ਵਿਹੜੇ 'ਚ ਜਾ, ਉਹ ਮੇਰਾ ਨੈਟਵਰਕ ਨਹੀਂ ਆ ਰਿਹਾ, ਮੇਰਾ ਉਹ ਬੜੀ ਪ੍ਰੋਬਲਮ ਹੋ ਗਈ, ਬੜੀ ਪ੍ਰੋਬਲਮ। ਕੀ ਹੋਇਆ ਜੇ ਘੰਟਾ ਨਹੀਂ ਆਏਗਾ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕੀ ਹੋ ਜਾਏਗਾ? ਮੇਰੀ ਬੇਨਤੀ, ਆਹ ਚੀਜ਼ਾਂ ਦੇ ਗੁਲਾਮ ਨਾ ਬਣੋ। ਇਹ ਚੀਜ਼ਾਂ ਨੂੰ ਗੁਲਾਮ ਬਣਾਉਣਾ ਹੈ, ਨਾ ਕਿ ਇਹਨਾਂ ਦੇ ਗੁਲਾਮ ਬਣਨਾ ਹੈ। ਇਹ ਮੇਰੀ ਬੇਨਤੀ ਹੈ। ਅੱਜ ਤੋਂ 18 ਕਿ 20 ਸਾਲ ਪੁਰਾਣੀ ਗੱਲ ਹੈ। ਮੈਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਬੈਠਾ ਸਾਂ, ਸ਼ਹੀਦਾਂ ਸਾਹਿਬ ਅੰਮ੍ਰਿਤਸਰ। ਮੈਂ ਜਦੋਂ ਅੰਮ੍ਰਿਤਸਰ ਹੋਵਾਂ, ਮੈਂ ਜ਼ਰੂਰ ਜਾਣਾ। ਬਾਬਾ ਦੀਪ ਸਿੰਘ ਲੈ ਕੇ ਜਾਂਦੇ ਨੇ ਮੈਨੂੰ, ਕਿਰਪਾ ਕਰਦੇ। ਮੈਂ ਬੈਠਾ ਤੇ ਇੱਕ 17-18 ਸਾਲ ਦੀ ਬੱਚੀ, ਉਹਨੇ ਮੇਰੀ ਝੋਲੀ ਦੇ ਵਿੱਚ ਨਾ ਥੋੜੀ ਜੀ ਮਾਇਆ ਰੱਖੀ ਤੇ ਇੱਕ ਚਿੱਠੀ ਰੱਖਤੀ, ਪਰਚੀ, ਕਹਿੰਦੀ ਅਰਦਾਸ ਕਰ ਦੇਣਾ। ਹੁਣ ਉੱਥੇ ਮੈਂ ਕਿਸੇ ਨਾਲ ਗੱਲ ਕਰਦਾ ਨਹੀਂ, ਤੇ ਮੈਂ ਇਸ਼ਾਰੇ 'ਚ ਕਿਹਾ ਕੋਈ ਨਹੀਂ ਕਰ ਦਾਂਗੇ। ਹੁਣ ਜਦੋਂ ਮੈਂ ਆਪਣਾ ਨੇਮ ਕੀਤਾ, ਉੱਠਣ ਲੱਗਾ, ਤੇ ਮੈਂ ਬੱਚੀ ਦੀ ਮੈਂ ਕਿਹਾ ਚਲੋ ਪਰਚੀ ਖੋਲ ਕੇ ਪੜ੍ਹਦੇ, ਕੀ ਅਰਦਾਸ ਬੇਨਤੀ ਬਾਪੂ ਨੂੰ ਲਾ ਦਿੰਦੇ। ਹੁਣ ਜਦੋਂ ਮੈਂ ਪਰਚੀ ਖੋਲੀ ਨਾ,
ਤੇ ਪਰਚੀ ਦੇ ਉੱਤੇ ਪਤਾ ਕੀ ਲਿਖਿਆ ਸੀ, ਭਾਈ ਸਾਹਿਬ ਅਸੀਂ ਬਲੈਕ ਐਂਡ ਵਾਈਟ ਟੀਵੀ ਵੇਚ ਕੇ ਤੇ ਕਲਰ ਟੀਵੀ ਲਿਆ, ਅਰਦਾਸ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਹੈਰਾਨ ਹੋਇਆ, ਮੈਂ ਕਿਹਾ ਮੈਂ ਕੀ ਅਰਦਾਸ ਕਰਾਂ। ਪਰ ਜਿਹੜੀ ਅਗਲੀ ਗੱਲ ਲਿਖੀ ਸੀ ਨਾ, ਮੇਰਾ ਦਿਲ ਕਰਦਾ ਉਹ ਧੀ ਦੇ ਪੈਰ ਵੀ ਧੋ ਕੇ ਪੀਣਾ। ਅਗਲੀ ਗੱਲ ਪਤਾ ਕੀ ਲਿਖੀ ਸੀ, ਕਹਿੰਦੀ ਅਸੀਂ ਬਲੈਕ ਐਂਡ ਵਾਈਟ ਟੀਵੀ ਵੇਚ ਕੇ ਕਲਰ ਟੀਵੀ ਲਿਆ, ਤੁਸੀਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਿਓ ਇਸ ਟੀਵੀ ਦੇ ਉੱਤੇ ਅਸੀਂ ਗੁਰੂ ਨਾਲ ਜੁੜਨ ਤੇ ਜੋੜਨ ਵਾਲੇ ਪ੍ਰੋਗਰਾਮ ਵੇਖੀਏ, ਦੂਜੀਆਂ ਚੀਜ਼ਾਂ ਦੇ ਅਸੀਂ ਗੁਲਾਮ ਨਾ ਬਣ ਜਾਈਏ। ਸਤਿ ਸ੍ਰੀ ਅਕਾਲ। ਅਸੀਂ ਗੁਲਾਮ ਬਣ ਜਾਂਦੇ ਆ, ਗੁਲਾਮ। ਹਾਏ ਜੇ ਆਹ ਸੀਰੀਅਲ ਮੈਂ ਨਾ ਵੇਖਿਆ ਮੇਰਾ ਤੇ ਦਿਨ ਹੀ ਨਹੀਂ ਵਧੀਆ ਲੰਘਣਾ। ਇਦਾਂ ਹੀ ਹੁੰਦਾ ਹੈ, ਗੁਲਾਮ ਬਣ ਕੇ ਗੁਲਾਮ। ਉਹ ਗੁਲਾਮ ਤੇ ਬਣਨਾ ਗੁਰੂ ਰਾਮਦਾਸ ਦਾ। ਕਹੋ ਕਬੀਰ ਗੁਲਾਮ ਘਰ ਕਾ ਜੀਆਏ ਭਾਵੇਂ ਮਾਰ। ਗੁਲਾਮ ਤੇ ਬਣਨਾ ਗੁਰੂ ਗ੍ਰੰਥ ਸਾਹਿਬ ਦਾ, ਗੁਲਾਮ ਤੇ ਬਣਨਾ ਬਾਬਾ ਦੀਪ ਸਿੰਘ ਦਾ। ਅਸੀਂ ਆਹ ਚੀਜ਼ਾਂ ਦੀ ਗੁਲਾਮੀ ਕਰਨ ਲੱਗ ਪਏ, ਤੇ ਜੇ ਗੁਲਾਮੀਆਂ ਪੈ ਹੀ ਗਈਆਂ ਨੇ ਨਾ, ਤੇ ਅੱਜ ਸੰਗਤ ਵਿੱਚ ਕਹਿ ਦਿਓ ਬਾਬਾ ਮੇਰੀਆਂ ਗੁਲਾਮੀਆਂ ਕੱਟ ਦੇ, ਹਰ ਪੱਖ ਦੀਆਂ ਗੁਲਾਮੀਆਂ ਕੱਟ ਦੇ। ਇਹ ਤੂੰ ਜਾਣਦਾ ਹੈ ਕਿੱਥੇ ਕਿੱਥੇ ਮੈਨੂੰ ਗੁਲਾਮੀਆਂ ਨੇ, ਮੇਰੀਆਂ ਗੁਲਾਮੀਆਂ ਤੂੰ ਆਪ ਕੱਟ। ਮੈਂ ਤੇ ਹੱਥ ਖੜੇ ਕੀਤੇ ਹੀ ਹੋਏ ਨੇ ਤੇਰੇ ਅੱਗੇ, ਸਰੈਂਡਰ ਕੀਤਾ ਹੀ ਹੋਇਆ ਤੇਰੇ ਅੱਗੇ। ਰੱਖ ਮਾਰ ਗੁਲਾਮੀਆਂ ਪਾ, ਗੁਲਾਮੀਆਂ ਕੱਟੇ, ਤੂੰ ਜਾਣੇ, ਉਂਗਲੀਆਂ ਤੇਰੇ ਵੱਲ ਹੋਣੀਆਂ। ਫਿਰ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ, ਆਪਣਾ ਲਾਈਫ ਸਟਾਈਲ ਚੇਂਜ ਕਰੋ। ਪਹਿਲੇ ਆਹ ਚੀਜ਼ਾਂ ਜਿਹੜੀਆਂ ਨੇ ਨਾ, ਇਹਨਾਂ ਦੀ ਗੁਲਾਮੀ ਕਰਨੀ ਛੱਡੋ। ਤੇ ਦੂਸਰਾ, ਇਹ ਜਿੰਨੇ ਵੀ ਅਸੀਂ ਬੈਠੇ ਆ ਨਾ ਪਿਆਰਿਓ, ਪਹਿਲੀ ਗੱਲ ਆਹ ਚੀਜ਼ਾਂ ਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ। ਤੇ ਦੂਸਰਾ ਮੇਰੀ ਬੇਨਤੀ ਪਿਆਰਿਓ, ਅੰਮ੍ਰਿਤ ਵੇਲਾ ਜ਼ਰੂਰ ਸੰਭਾਲੋ। ਅੰਮ੍ਰਿਤ ਵੇਲਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਸੱਚਾਈ ਹੈ, ਅੰਮ੍ਰਿਤ ਵੇਲਾ ਤੇ ਸੰਭਾਲੇਗਾ ਉਹ ਜਿਨੇ ਰਾਤ ਦਾ ਵੇਲਾ ਪਹਿਲੇ ਸੰਭਾਲਿਆ ਹੋਏਗਾ। ਰਾਤੀ ਤੂੰ ਸੌਵੇਂਗਾ 1-1 2-2 ਵਜੇ, ਕਿੱਥੇ 4 ਵਜੇ ਉੱਠ ਜਾਏਗਾ। ਪਹਿਲੇ ਰਾਤ ਦਾ ਵੇਲਾ ਸੰਭਾਲ, ਸਮੇਂ ਸਿਰ ਸੌਵੋ। ਕੋਸ਼ਿਸ਼ ਕਰੋ ਰਾਤੀ 8 ਵਜੇ ਤੋਂ ਬਾਅਦ ਕੁਝ ਵੀ ਨਹੀਂ ਖਾਣਾ। ਜੇ ਬਹੁਤ ਭੁੱਖ ਸਤਾਵੇ ਥੋੜਾ ਬਹੁਤ ਫਰੂਟ ਲੈ ਲਿਆ ਕਰੋ। ਇਹ ਮੇਰੀ ਬੇਨਤੀ, ਸਮੇਂ ਸਿਰ ਸੌਵੋ। ਹਾਂ, ਜੇ ਕੋਈ ਕੀਰਤਨ ਦਰਬਾਰ ਹੈ, ਕੋਈ ਰਹਿਣ ਸਭਾਈ ਸਮਾਗਮ 'ਚ ਤੂੰ ਗਿਆ, ਉੱਥੇ ਲੇਟ ਹੋ ਗਏ, ਉੱਥੇ 1 ਵਜ ਗਿਆ, ਮੰਨ ਲਓ 2 ਵਜ ਗਏ, ਉਸ ਵੇਲੇ ਘਰ ਆ ਕੇ ਸਿੱਧਾ ਸੌਣਾ ਨਹੀਂ, ਇਸ਼ਨਾਨ ਕਰਕੇ ਨਿਤਨੇਮ ਕਰਕੇ ਸੌਂ ਜਿਆ ਕਰੋ। ਅੰਮ੍ਰਿਤ ਵੇਲਾ ਵੀ ਕਾਇਮ ਰਿਹਾ, ਤੇ ਜਿਹੜੀ ਤੂੰ ਰਹਿਣ ਸਭਾਈ ਕੱਟ ਕੇ ਆਇਆ ਜਾਂ ਸਮਾਗਮ, ਉਧਰ ਵੀ ਤੇਰੀ ਹਾਜ਼ਰੀ ਪੂਰੀ ਲੱਗੀ। ਇਹ ਮੇਰੀ ਬੇਨਤੀ ਹੈ, ਇਹ ਆਪਣਾ ਲਾਈਫ ਸਟਾਈਲ ਚੇਂਜ ਕਰੋ। ਅੰਮ੍ਰਿਤ ਵੇਲਾ ਸੰਭਾਲੋ, ਅੰਮ੍ਰਿਤ ਵੇਲਾ ਜ਼ਰੂਰ ਉੱਠਿਆ ਕਰੋ। ਹੁਣ ਵੇਖੋ, ਅਸੀਂ ਤਕਰੀਬਨ ਅੱਧੇ ਪੌਣੇ ਘੰਟੇ ਦੇ ਲਈ ਆਪਣਾ ਮੋਬਾਈਲ ਚਾਰਜ ਕਰਦੇ ਹਾਂ, ਤੇ 24 ਘੰਟੇ ਉਹਨੂੰ ਯੂਜ਼ ਕਰਦੇ ਹਾਂ। ਉਹ ਪਿਆਰਿਆ, ਘੱਟ ਤੋਂ ਘੱਟ 1 ਘੰਟਾ ਜ਼ਰੂਰ ਸਵੇਰੇ ਉੱਠ ਕੇ ਆਪਣੇ ਆਪ ਨੂੰ ਵੀ ਚਾਰਜ ਕਰ। ਆਪਣਾ ਜਿਹੜਾ ਕਨੈਕਸ਼ਨ ਹੈ ਨਾ, ਆਪਣੇ ਮਾਲਕ ਦੇ ਚਰਨਾਂ ਨਾਲ ਜੋੜ। ਘੱਟ ਤੋਂ ਘੱਟ 1 ਘੰਟਾ ਜ਼ਰੂਰ ਆਪਣਾ ਜਿਹੜਾ ਅੰਦਰਲਾ ਕਨੈਕਸ਼ਨ ਹੈ ਨਾ, ਉਹ ਜੋੜਨ ਦਾ ਯਤਨ ਕਰੋ। ਜੋੜਨ ਦਾ ਕਰੋਗੇ? 1 ਮਿੰਟ ਕਿਰਪਾ ਆਓ, ਜੋ ਅੰਮ੍ਰਿਤ ਵੇਲੇ ਕਰਨਾ 1 ਘੰਟਾ, 1-2 ਮਿੰਟ ਇੱਥੇ ਕਰਕੇ ਵੇਖੀਏ, ਬੜਾ ਰਸ ਆਏਗਾ, ਭਰੇਗਾ ਅੰਦਰ, ਭਰ ਜਾਏਗਾ। ਜਿਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ, ਚੌਂਕੜੇ ਮਾਰ ਲਓ। ਹਾਂ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ, ਮੈਂ ਉਹਨਾਂ ਨੂੰ ਨਹੀਂ ਕਹਿੰਦਾ, ਉਹ ਅਰਦਾਸ ਕਰਨ, ਬਾਪੂ ਜੀ ਸਾਨੂੰ ਰਾਜੀ ਕਰੋ, ਅਸੀਂ ਵੀ ਚੌਂਕੜੇ ਮਾਰਨ ਜੋਗੇ ਬਣ ਜਾਈਏ। ਤੇ ਜਿਨ੍ਹਾਂ ਦੀ ਸਿਹਤ ਰਾਜੀ, ਚੌਂਕੜੇ ਮਾਰੋ, ਕਮਰ ਕਰੋ ਜੀ ਸਿੱਧੀ। ਜਿਨ੍ਹਾਂ ਦਾ ਧਿਆਨ ਟਿਕਦਾ ਹੈ ਬਾਪੂ ਜੀ ਦੇ ਚਰਨਾਂ ਵਿੱਚ, ਉਹ ਨੇਤਰ ਕਰੋ ਬੰਦ। ਜਿਨ੍ਹਾਂ ਦਾ ਨਹੀਂ ਟਿਕਦਾ, ਮੇਰੇ ਵਰਗਿਆਂ ਦਾ, ਉਹ ਗੁਰੂ ਗ੍ਰੰਥ ਸਾਹਿਬ ਦੀ ਅੱਖਾਂ ਖੋਲ ਕੇ ਭਾਵੇਂ ਦਰਸ਼ਨ ਕਰੀ ਚੱਲੋ। ਅੰਮ੍ਰਿਤ ਵੇਲੇ 1 ਘੰਟਾ, ਘੱਟ ਤੋਂ ਘੱਟ 1 ਘੰਟਾ ਆਪਣੇ ਆਪ ਨੂੰ ਚਾਰਜ ਕਰਨਾ ਹੈ। ਕਾਹਦੇ ਨਾਲ? ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਦੇਖੋ ਮੇਰਾ ਖਿਆਲ 1-2 ਮਿੰਟ ਆਪਾਂ ਹਾਜ਼ਰੀ ਲਾਈ, ਅੰਦਰ ਇਦਾਂ ਨਹੀਂ ਲੱਗ ਰਿਹਾ ਜਿਵੇਂ ਬੜਾ ਕੁਝ ਮਿਲ ਗਿਆ, ਭਰ ਗਿਆ, ਬੜਾ ਕੁਝ ਮਿਲ ਗਿਆ। ਇਦਾਂ ਲੱਗ ਰਿਹਾ ਜਿਹਦਾ ਮੈਂ ਸਿਮਰਨ ਕੀਤਾ ਉਹ ਮੇਰੇ ਨਾਲ ਹੀ ਬਹਿ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਦਾਂ ਉਹਦੇ ਨਾਲ ਕਨੈਕਟੀਵਿਟੀ ਬਣਾਵਾਂਗੇ, ਸਾਰਾ ਦਿਨ ਇਦਾਂ ਮਹਿਸੂਸ ਹੋਏਗਾ ਜਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੈਂ ਇਕੱਲਾ ਆ ਜਾ ਨਹੀਂ ਰਿਹਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵੀ ਮੇਰੇ ਨਾਲ ਹੀ ਚੱਲ ਰਹੇ ਨੇ। ਇਹ ਰਸ, ਇਹ ਕਮਾਈ ਵਾਲੇ ਗੁਰਸਿੱਖਾਂ ਦਾ ਬਚਨ ਹੈ। ਆ ਵੱਡੇ ਬਜ਼ੁਰਗ ਬੈਠੇ ਸਾਰੇ, ਆਮ ਤੌਰ ਤੇ ਤੁਸੀਂ ਹੁਣ ਵੀ ਕਈ ਆਪਣੇ ਪੋਤਿਆਂ ਨੂੰ ਪੋਤੀਆਂ ਨੂੰ ਕਹਿੰਦੇ ਹੋਣਗੇ, ਬੇਟਾ ਜਿਹੜੀ ਚੀਜ਼ ਨਰਨੇ ਕਾਲਜੇ ਖਾ ਲਓ ਨਾ ਉਹਦਾ ਅਸਰ ਸਾਰੀ ਦਿਹਾੜੀ ਬਣਿਆ ਰਹਿੰਦਾ। ਆਮ ਤੌਰ ਤੇ ਬਜ਼ੁਰਗਾਂ ਦੇ ਕਥਨ ਹੈ, ਦਹੀਂ ਖਾਇਆ ਕਰ ਸਵੇਰੇ, ਆ ਚੀਜ਼ਾਂ ਸਾਰਾ ਦਿਨ ਅਸਰ ਬਣਿਆ ਰਹੇਗਾ। ਉਹ ਪਿਆਰਿਓ, ਉਹ ਜਦੋਂ ਅੰਦਰ ਸ਼ੁਰੂਆਤ ਦੇ ਵਿੱਚ ਨਰਨੇ ਕਾਲਜੇ ਆਪਣੇ ਅੰਦਰ ਤੁਸੀਂ ਵਾਹਿਗੁਰੂ ਗੁਰਮੰਤਰ ਭੇਜਿਆ ਕਰੋਗੇ, 5 ਬਾਣੀਆਂ ਦਾ ਨਿਤਨੇਮ ਭੇਜੋਗੇ, ਜਪਜੀ ਸਾਹਿਬ ਦੀ ਬਾਣੀ ਭੇਜੋਗੇ, ਜਿਵੇਂ ਇੱਕ ਦੁਨਿਆਵੀ ਚੀਜ਼ ਦਾ ਅਸਰ ਸਾਰਾ ਦਿਨ ਬਣਿਆ ਰਹਿੰਦਾ ਨਾ, ਜੇ ਨਰਨੇ ਕਾਲਜੇ ਉਹ ਚੀਜ਼ ਖਾ ਲਓ, ਇਸੇ ਤਰ੍ਹਾਂ ਜਦੋਂ ਨਰਨੇ ਕਾਲਜੇ ਨਿਤਨੇਮ ਕਰੇਗਾ ਨਾ, ਇਹਦਾ ਅਸਰ ਵੀ 24 ਘੰਟੇ ਹੀ ਬਣਿਆ ਰਹੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਫਿਰ ਆਪਣੇ ਆਪ ਨੂੰ ਤੁਸੀਂ ਹਲਕਾ ਮਹਿਸੂਸ ਕਰੋਗੇ, ਹਲਕਾ, ਸਾਰੇ ਝਗੜੇ ਖਤਮ ਕਰ ਦੇ, ਸਾਰੇ ਝਗੜੇ, ਕਲੇਸ਼ ਖਤਮ। 1 ਘੰਟਾ ਆਪਣੇ ਆਪ ਨੂੰ ਚਾਰਜ ਕਰਨਾ ਤੇ ਉਸ ਤੋਂ ਬਾਅਦ ਕੰਮ ਕਰਦੇ ਆ ਨਾ, ਕੋਸ਼ਿਸ਼ ਕਰੋ, ਟਰਾਈ ਕਰੋ 24 ਘੰਟਿਆਂ ਲਈ ਕਰ ਲਓ। ਮੈਂ ਜ਼ਿਆਦਾ ਨਹੀਂ ਕਹਿੰਦਾ, ਹਫ਼ਤੇ ਲਈ ਕਰੋ, 10 ਦਿਨਾਂ ਲਈ ਕਰੋ। ਮੈਂ ਕਹਿੰਦਾ ਗੁਰਮੁਖਾਂ ਦਾ ਉਦਮ ਕੀਤਾ ਸਫਲਾ, 24 ਘੰਟਿਆਂ ਲਈ ਟਰਾਈ ਕਰਿਓ। 24 ਘੰਟਿਆਂ ਲਈ ਹਰ 1 ਘੰਟੇ ਬਾਅਦ ਮੋਬਾਈਲ ਦੇ ਉੱਤੇ ਅਲਾਰਮ ਵਜਾ ਲਓ, ਅਲਾਰਮ ਫਿੱਟ ਕਰ ਲਓ। 11 ਵਜੇ ਨੇ, 11:59 ਦਾ ਫਿਰ ਅਲਾਰਮ ਲੱਗਿਆ ਹੋਵੇ, ਫਿਰ ਉਸ ਤੋਂ ਬਾਅਦ 1 ਘੰਟੇ ਬਾਅਦ ਦਾ ਅਲਾਰਮ, 1 ਘੰਟੇ ਬਾਅਦ ਦਾ ਅਲਾਰਮ, ਇਦਾਂ ਪੱਕੇ ਸੈੱਟ ਕਰ ਲਓ। ਇਹ ਚੀਜ਼ਾਂ ਦੀ ਇਦਾਂ ਵਰਤੋਂ ਕਰੋ। ਜਦੋਂ 1 ਘੰਟੇ ਬਾਅਦ ਅਲਾਰਮ ਵੱਜੇ ਨਾ, ਉਸ ਵੇਲੇ ਸਾਰੇ ਕੰਮਕਾਰ ਛੱਡ ਦੇਣੇ, ਸਿਰਫ 5-7 ਸੈਕਿੰਡ ਲਈ, ਜ਼ਿਆਦਾ ਟਾਈਮ ਲਈ ਨਹੀਂ, 5-7 ਸੈਕਿੰਡ ਦੀ ਬ੍ਰੇਕ ਲੈ ਕੇ ਬਸ ਉਹੀ ਕੰਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਚਲਾਓ ਤੇ ਆਪਣੇ ਅੰਦਰ ਇਹ ਸੋਚੋ, ਮੈਂ ਬੜਾ ਹੀ ਭਾਗਾਂ ਵਾਲਾ ਵਾਂ, ਮੈਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਪੁੱਤਰ ਹਾਂ, ਮੇਰੇ ਅੰਦਰ ਉਹ ਆਪ ਵਰਤ ਰਹੇ ਨੇ, ਮੈਂ ਇੱਕ ਖਾਲਸ ਆਤਮਾ ਵਾਂ, ਮੈਂ ਕਦੀ ਵੀ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਨਿਰਭਉ ਹਾਂ ਕਿਉਂਕਿ ਮੇਰੀ ਯਾਰੀ ਨਿਰਭਉ ਨਾਲ ਲੱਗੀ ਹੈ। ਮੈਂ ਨਿਰਵੈਰ ਹਾਂ ਕਿਉਂਕਿ ਮੇਰੀ ਯਾਰੀ ਉਹਦੇ ਨਾਲ ਲੱਗੀ ਹੈ। ਯਾਰੀ, ਮੈਂ ਕਿਸੇ ਨੂੰ ਧੋਖਾ ਨਹੀਂ। 5-7 ਸੈਕਿੰਡ ਲਈ ਬਸ ਆਹ ਚੀਜ਼ਾਂ ਆਪਣੇ ਅੰਦਰ ਸੋਚੋ। 5 ਵਾਰੀ 10 ਵਾਰੀ ਵਾਹਿਗੁਰੂ ਦਾ ਜਾਪ ਕਰਕੇ ਫਿਰ ਕੰਮ ਤੇ ਲੱਗ ਪਓ। ਉਹਦੇ ਨਾਲ ਕੀ ਹੋਏਗਾ, ਉਹ ਜਿਹੜਾ ਅਗਲਾ 1 ਘੰਟੇ ਦਾ ਸਮਾਂ ਹੈ ਨਾ, ਫਿਰ ਗੁਰ ਪਰਮੇਸ਼ਰ ਦੀ ਯਾਦ ਵਿੱਚ ਬੀਤੇਗਾ। ਕਦੀ ਧੋਖਾ ਨਹੀਂ ਕਰੋਗੇ ਕਿਸੇ ਨਾਲ। ਅਸੀਂ ਕਈ ਵਾਰੀ ਧੋਖੇ ਕਰਦੇ ਆ ਨਾ, ਵੇਖੋ ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਅਸੀਂ ਕਰਦੇ ਆ ਕਈ ਜਾਣੇ 2-2 ਪਾਠ ਸੁਖਮਨੀ ਸਾਹਿਬ ਕਰਨੇ ਚਾਹੀਦੇ ਨੇ, ਕੋਈ ਗਲਤ ਗੱਲ ਨਹੀਂ, ਕਰੋ, ਡਟ ਕੇ ਬਾਣੀ ਪੜੋ। ਪਰ ਪਿਆਰਿਓ, ਜੋ ਬਾਣੀ ਕਹਿੰਦੀ ਉਹਨੂੰ ਕਮਾਓ ਵੀ ਤੇ ਸਹੀ। ਤੂੰ ਉਤੋਂ ਦੀ ਗਾਤਰੇ ਪਾ ਲੈ, ਮੈਂ ਨਹੀਂ ਕਹਿੰਦਾ ਨਹੀਂ ਪਾਉਣੇ ਚਾਹੀਦੇ, ਮੈਂ ਵੀ ਪਾਏ ਨੇ,
ਪਾਓ, ਡਟ ਕੇ ਪਾਓ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਛਕੋ। ਪਰ ਪਿਆਰਿਓ, ਕੱਲੇ ਗਾਤਰੇ ਪਾਉਣ ਨਾਲ, ਕਿਰਪਾਨਾਂ ਉੱਤੇ ਪਾਉਣ ਨਾਲ ਗੱਲ ਨਹੀਂ ਬਣਦੀ। ਤੂੰ ਕਹਿੰਦਾ ਮੈਂ ਵੈਜੀਟੇਰੀਅਨ ਬਣ ਗਿਆ, ਬਣਨਾ ਹੈ ਵੈਜੀਟੇਰੀਅਨ। ਪਰ ਭੋਲਿਓ, ਜਦੋਂ ਕੋਈ ਸਾਹਮਣੇ ਆਵੇ ਉਹਦਾ ਲਹੂ ਪੀਣ ਲੱਗੇ ਆ, ਤੁਸੀਂ 1 ਮਿੰਟ ਨਾ ਲਾਓ। ਉਹਨੂੰ ਠੱਗਣ ਲੱਗੇ 1 ਮਿੰਟ ਨਾ ਲਾਓ। ਕਹੋ ਜੀ ਅਸੀਂ ਵੈਜੀਟੇਰੀਅਨ ਆ। ਕਿੱਥੋਂ ਦਾ ਤੂੰ ਵੈਜੀਟੇਰੀਅਨ ਹੈ? ਉਦਾਂ ਵੀ ਵੈਜੀਟੇਰੀਅਨ ਬਣ, ਪਰ ਦੂਜਿਆਂ ਦਾ ਹੱਕ ਵੀ ਨਾ ਖਾ। ਇਦਾਂ ਵੀ ਵੈਜੀਟੇਰੀਅਨ ਬਣ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਆਨੰਦ ਤੇ ਤਾਂ ਆਏਗਾ ਲਾਈਫ ਦੇ ਵਿੱਚ। ਤੇ ਜਦੋਂ 1-1 ਘੰਟੇ ਬਾਅਦ ਇਦਾਂ ਅਲਾਰਮ ਸੈੱਟ ਕਰ ਲੋਗੇ ਨਾ, ਉਹ ਜਿਹੜਾ 1 ਘੰਟੇ ਦਾ ਸਮਾਂ ਬਾਅਦ ਚੋਂ ਲੰਘਣਾ ਹੈ ਨਾ, 57 ਮਿੰਟ ਦਾ, 58 ਮਿੰਟ ਦਾ, ਉਹ ਪਰਮੇਸ਼ਰ ਦੀ ਯਾਦ ਵਿੱਚ ਲੰਘੇਗਾ। ਪਤਾ ਹੈ, ਮੈਂ ਆਪਣੇ ਦਿਮਾਗ ਨੂੰ ਕਮਾਂਡ ਦੇ ਕੇ ਬੈਠਾ ਕਿ ਮੈਂ ਆਪਣੇ ਮਾਲਕ ਦਾ ਪੁੱਤਰ ਹਾਂ, ਮੈਂ ਕਦੀ ਕਿਸੇ ਨਾਲ ਬੁਰਾ ਨਹੀਂ ਕਰਨਾ। ਇਸ ਸਮੇਂ ਵਿੱਚ ਮੈਂ ਆਪਣੇ ਮਾਲਕ ਦੀ ਯਾਦ ਆਪਣੇ ਅੰਦਰ ਰੱਖਣੀ। ਜਿੱਥੇ ਮੈਂ ਹੱਥਾਂ ਨਾਲ ਕੰਮਕਾਰ ਕਰਨਾ, ਉੱਥੇ ਆਪਣੇ ਮਾਈਂਡ ਵਿੱਚ ਆਪਣੇ ਮਾਲਕ ਦੀ ਯਾਦ ਨੂੰ ਵੀ ਤਾਜ਼ਾ ਰੱਖਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ। ਇਹ ਮੇਰੀ ਬੇਨਤੀ, ਆਪਣਾ ਲਾਈਫ ਸਟਾਈਲ ਚੇਂਜ ਕਰੋ। ਅੰਮ੍ਰਿਤ ਵੇਲਾ ਸੰਭਾਲੋ। ਯੋਗੀ ਜੀਵਨ ਬਣਾਓ, ਭੋਗੀ ਜੀਵਨ ਨਹੀਂ। ਹਰ ਕਰਮ ਭੋਗਣੇ ਬੰਦੇ ਨੇ। ਯੋਗੀ ਜੀਵਨ ਬਣਾਓ। ਯੋਗੀ ਜੀਵਨ ਪਤਾ ਕੀ ਹੁੰਦਾ ਹੈ? ਯੋਗੀ ਜੀਵਨ ਹੁੰਦਾ ਹੈ ਪਿਆਰਿਓ, ਕੰਮਕਾਰ ਕਰਦੇ ਹੋਏ ਅੰਦਰਲੀ ਅਵਸਥਾ, ਅੰਦਰਲਾ ਜਿਹੜਾ ਸਿਸਟਮ ਉਹਦੇ ਨਾਲ ਜੁੜਿਆ ਪਿਆ। ਯੋਗੀ ਜੀਵਨ। ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਜਾ ਰਿਹਾ, ਬਸ ਉਹ ਮੇਰੇ ਨਾਲ ਚੱਲ ਰਿਹਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੈਂ ਕੰਮ ਕਰ ਰਿਹਾ, ਨਾਮਾ ਕਹੇ ਤੇ ਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਨ ਨਾਲ। ਕੰਮ ਕਰ ਛੱਡਣੇ ਥੋੜੀ ਨੇ। ਗ੍ਰਸਤੀ ਆਪਾਂ ਕਾਰੋਬਾਰ ਛੱਡ ਦਾਂਗੇ, ਬੱਚੇ ਕਿੱਥੋਂ ਪਾਲਾਂਗੇ? ਕਾਰੋਬਾਰ ਕਰਨੇ ਨੇ, ਪਰ ਕਾਰੋਬਾਰ ਕਰਦਿਆਂ ਹੋਇਆਂ ਯੋਗੀ ਜੀਵਨ। ਅੱਗੇ ਕਹਿੰਦੇ ਸਾਂ ਦੁਕਾਨ ਮੇਰੀ, ਹੁਣ ਕਹਿੰਦੇ ਆ ਮਹਾਰਾਜ ਦੁਕਾਨ ਤੇਰੀ, ਮੈਂ ਤੇ ਡਿਊਟੀ ਦੇਣ ਵਾਲਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅੱਗੇ ਕਹਿੰਦੇ ਮੇਰਾ ਪਰਿਵਾਰ, ਹੁਣ ਮਾਲਕ ਜੀ ਤੁਹਾਡਾ ਬਖਸ਼ਿਆ ਪਰਿਵਾਰ ਉਦਮ ਮੈਂ ਕਰਨਾ ਹੈ। ਦੁਕਾਨ ਮੈਂ ਟਾਈਮ ਸਿਰ ਖੋਲਣੀ ਹੈ, ਆਫਿਸ ਵਿੱਚ ਮੈਂ ਟਾਈਮ ਸਿਰ ਜਾਣਾ ਹੈ, ਫੈਕਟਰੀ ਮੈਂ ਟਾਈਮ ਸਿਰ ਚਲਾਉਣੀ ਹੈ। ਪਰ ਮਾਲਕ ਜੀ ਕਿਰਪਾ ਕਰਿਓ, ਇਹ ਜਿਹੜੀ ਤੁਸੀਂ ਮੇਰੀ ਡਿਊਟੀ ਲਾਈ ਹੈ ਨਾ, ਇਹ ਡਿਊਟੀ ਭੁਗਤਾ ਰਹੇ ਆ। ਪਰਿਵਾਰ ਮੇਰਾ ਨਹੀਂ, ਇਹ ਪਰਿਵਾਰ ਤੁਹਾਡਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਦਾਂ ਆਪਣਾ ਸਿਸਟਮ ਚੇਂਜ ਕਰੋ। ਸੰਗਤ ਵਿੱਚ ਬਹਿਣ ਦਾ ਤੇ ਫਾਇਦਾ ਤਾਂ ਹੀ ਹੈ। ਅਸੀਂ ਬਸ ਸੁਣ ਲਿਆ, 2 ਸ਼ਬਦ ਮੈਂ ਪੜ੍ਹ ਕੇ ਚਲਾ ਗਿਆ, ਤੁਸੀਂ ਸੁਣ ਕੇ ਚਲੇ ਗਏ। ਪਿਆਰਿਓ, ਤਬਦੀਲੀ ਲਿਆਓ, ਇਨਕਲਾਬ ਲਿਆਓ। ਆ ਕਲਕੱਤੇ ਦੇ ਵਿੱਚ ਸਾਡੇ ਸਾਰਿਆਂ ਦਾ ਜਿਹੜਾ ਕੱਲ ਦਾ ਦਿਨ ਚੜ੍ਹਨਾ ਹੈ ਨਾ, ਇਹੋ ਜਿਹਾ ਚੜੇ ਪਤਾ ਲੱਗੇ ਅਸੀਂ ਸੰਗਤ ਕਰਕੇ ਆਏ। ਆਖੋ ਧੰਨ ਗੁਰੂ ਰਾਮਦਾਸ ਜੀ। ਨਾਲ ਦੇ ਵੀ ਕਹਿਣ ਬਈ ਤੈਨੂੰ ਕੀ ਹੋ ਗਿਆ? ਅੱਗੇ ਤੇ 100-200 ਜੇ ਕਿਸੇ ਦਾ ਵੱਧ ਆਉਂਦਾ ਸੀ ਗੱਲੇ 'ਚ ਪਾ ਲੈਣਾ ਸੈਂ, ਹੁਣ ਵਾਪਸ ਕਿਉਂ ਮੋੜ ਰਹੇ ਆ? ਹਾਂਜੀ, ਕੱਲੀ ਇਹੋ ਐਗਜ਼ਾਮਪਲ ਨਹੀਂ, ਕੁਝ ਵੀ ਗੱਲ ਕਰ ਲੋ। ਅੱਗੇ ਤੇ ਭਾਈ ਤੂੰ ਧੀਆਂ ਭੈਣਾਂ ਦਾ ਧਨ ਖਾਣ ਲੱਗਿਆ ਵੀ ਗੁਰੇਜ ਨਹੀਂ ਸੀ ਕਰਦਾ, ਹੁਣ ਹੱਕ ਦੇਣ ਕਿਉਂ ਜਾ ਰਹੇ ਆ? ਉਹਨਾਂ ਨੂੰ ਕਹਿ ਦੇਣਾ ਤਾਂ ਕਰਕੇ ਹੱਕ ਦੇਣ ਜਾ ਰਹੇ ਆ ਕਿ ਮੈਂ ਸਤ ਸੰਗਤ ਦੇ ਵਿੱਚ ਜਾ ਕੇ ਸਿੱਖ ਲਿਆ ਮੈਂ ਭੋਗੀ ਜੀਵਨ ਨਹੀਂ ਬਣਾਉਣਾ, ਮੈਂ ਯੋਗੀ ਜੀਵਨ ਬਣਾਉਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਧੰਨ ਬਾਬਾ ਦੀਪ ਸਿੰਘ ਜੀ। ਯੋਗੀ ਜੀਵਨ। ਆ ਟੀਵੀ ਦੇ ਉੱਤੇ ਪ੍ਰੋਗਰਾਮ ਚੱਲਦੇ ਨੇ ਨਾ, ਲੋਕ ਉਹ ਚੀਜ਼ਾਂ ਨੂੰ ਫੋਲੋ ਕਰਦੇ ਨੇ। ਕੋਈ ਚੀਜ਼ ਆ ਜੇ ਤੇ ਅਸੀਂ ਵੀ ਆ ਰੋਜ਼ ਟੀਵੀ ਦੇ ਉੱਤੇ ਆਉਂਦੇ ਆ, 3 ਤੋਂ 4 ਪੀਟੀਸੀ ਸਿਮਰਨ ਤੇ ਰਾਤੀ 10 ਤੋਂ 11। ਹੁਣ ਸੁਣਿਓ, ਇਹ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਜਾਂ ਆ YouTube ਦੇ ਰਾਹੀਂ ਇਹੋ ਜਿਹਾ ਅਸੀਂ ਇਨਕਲਾਬ ਲਿਆਈਏ, ਜਿਵੇਂ ਕੋਈ ਐਕਟਰ ਕੱਪੜਾ ਪਾਉਂਦਾ ਸਾਰੀ ਦੁਨੀਆ ਫੋਲੋ ਕਰਦੀ ਹੈ। ਅਸੀਂ ਵੀ ਪਿਆਰਿਓ ਇਹ ਟੀਵੀ ਦੇ ਜ਼ਰੀਏ ਇਹੋ ਜਿਹਾ ਇਨਕਲਾਬ ਲਿਆਈਏ ਕਿ ਸਾਨੂੰ ਵੀ ਸਾਰੀ ਦੁਨੀਆ ਕਾਪੀ ਕਰੇ। ਹਾਂਜੀ, ਇਹ ਗੁਰੂ ਰਾਮਦਾਸ ਦਾ ਪੁੱਤ ਹੈ। ਜੇ ਜੀਵਨ ਬਣਾਉਣਾ ਹੈ ਤੇ ਇਹਦੇ ਵਰਗਾ ਬਣਾਉਣਾ ਹੈ, ਇਹਦੇ ਵਰਗਾ ਬਣਾਉਣਾ ਹੈ। ਇਹ ਗੁਰੂ ਰਾਮਦਾਸ ਦੇ ਬੱਚੇ ਨੇ, ਇਹ ਬਾਬਾ ਦੀਪ ਸਿੰਘ ਦੇ ਬੱਚੇ ਨੇ। ਜੇ ਬਣਨਾ ਹੈ ਤੇ ਇਹਨਾਂ ਵਰਗਾ ਬਣਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਇਹ ਵੀ ਚੇਂਜਸ ਲਿਆਓ ਆਪਣੇ ਅੰਦਰ। ਪਹਿਲਾ, ਲਾਈਫ ਸਟਾਈਲ ਚੇਂਜ ਕਰੋ। ਚੀਜ਼ਾਂ ਦੇ ਗੁਲਾਮ ਨਹੀਂ ਬਣਨਾ, ਇਹਨਾਂ ਕੋਲੋਂ ਗੁਲਾਮੀ ਕਰਵਾਉਣੀ ਹੈ, ਗੁਲਾਮ ਨਹੀਂ ਬਣਨਾ। ਦੂਜਾ, ਅੰਮ੍ਰਿਤ ਵੇਲਾ। ਤੇ ਤੀਜਾ, ਸਾਦਾ ਭੋਜਨ। ਇਹ ਵੀ ਸੁਣ ਲਓ ਧਿਆਨ ਨਾਲ। ਸਾਦਾ ਭੋਜਨ, ਸਾਤਵਿਕ ਭੋਜਨ, ਸਾਦਾ ਭੋਜਨ।
ਭਾਵੇਂ ਸਾਡੇ ਪੰਥ ਦੇ ਵਿੱਚ ਦੋ ਰਾਏ ਨੇ, ਕਈ ਕਹਿੰਦੇ ਮਾंस ਖਾਓ, ਕਈ ਕਹਿੰਦੇ ਨਾ ਖਾਓ। ਮੈਂ ਕਦੀ ਨਹੀਂ ਕਹਿੰਦਾ ਖਾਓ ਨਾ ਖਾਓ, ਪਰ ਮੈਂ ਇੱਕ ਬੇਨਤੀ ਇਹ ਜ਼ਰੂਰ ਕਰਦਾ। ਕਈ ਵਾਰੀ ਕਹਿੰਦੇ ਆ ਨਾ ਜੀ ਇਹ ਪ੍ਰੋਟੀਨ ਮਿਲਦੇ ਨੇ ਆ ਚੀਜ਼ਾਂ ਖਾ ਕੇ, ਪ੍ਰੋਟੀਨ। ਉਹ ਪਿਆਰਿਓ ਕਦੀ ਨੋਟ ਕਰਨਾ, ਜਦੋਂ ਤੁਸੀਂ ਮਾंस ਖਾਂਦੇ ਹੋ ਨਾ, ਜਦੋਂ ਮੰਨ ਲਓ ਉਹ ਮੁਰਗਾ ਵੱਢਿਆ ਗਿਆ, ਬੱਕਰਾ ਵੱਢਿਆ ਗਿਆ, ਉਹਦੇ ਅੰਦਰ ਇੱਕ ਡਰ ਸੀ, ਡਰ, ਇੱਕ ਡਰ, ਉਹ ਡਰ ਵੀ ਤੁਹਾਡੇ ਅੰਦਰ ਵੜ ਗਿਆ। ਨਾਲ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹਦੇ ਅੰਦਰ ਇੱਕ ਦੁੱਖ ਸੀ, ਦੁੱਖ, ਹਾਏ ਮੈਂ ਮਰਨ ਲੱਗਾ, ਦੁੱਖ ਸੀ। ਉਹ ਦੁੱਖ ਵੀ ਤੁਹਾਡੇ ਅੰਦਰ ਨਾਲ ਵੜਿਆ ਨਾ। ਉਹਦੇ ਅੰਦਰ ਇੱਕ ਦਰਦ ਸੀ, ਉਹ ਦਰਦ ਵੀ ਤੁਹਾਡੇ ਅੰਦਰ ਗਿਆ। ਉਹਦੇ ਅੰਦਰ ਹਿੰਸਾ ਸੀ, ਉਹ ਹਿੰਸਾ ਵੀ ਤੁਹਾਡੇ ਅੰਦਰ ਗਈ। ਉਹਦੇ ਅੰਦਰ ਕ੍ਰੋਧ ਸੀ। ਹੁਣ ਆਮ ਕਿਸੇ ਜਾਨਵਰ ਨੂੰ ਤੁਸੀਂ ਮਾਰਨ ਲੱਗੋ, ਛੁਡਾਉਣ ਦੇ ਲਈ ਤੇ ਹਿੰਮਤ ਕਰਦਾ ਹੀ ਹੈ ਨਾ, ਹੱਥ ਪੈਰ ਮਾਰਦਾ ਹੀ ਹੈ ਨਾ। ਉਹਦਾ ਗੁੱਸਾ, ਉਹ ਕ੍ਰੋਧ ਵੀ ਤੇ ਤੁਹਾਡੇ ਅੰਦਰ ਗਿਆ। ਕਦੀ ਨੋਟ ਕਰੋ। ਉਹ ਪਿਆਰਿਓ, ਜਿੰਨਾ ਸਾਦਾ ਭੋਜਨ ਖਾ ਸਕਦੇ ਹੋ ਖਾਓ, ਤੇ ਮਾਲਕ ਪਿਤਾ ਜੀ ਕੋਲੋਂ ਪੁੱਛ ਲਓ, ਮਾਲਕ ਜੀ ਤੁਹਾਡਾ ਕੀ ਇਸ਼ਾਰਾ ਹੈ? ਮਹਾਰਾਜ ਕਹਿੰਦੇ 68 ਤੀਰਥ ਸਗਲ ਪੁਨ ਜੀ ਦਇਆ ਪ੍ਰਮਾਣ। ਮਾਲਕ ਦਾ ਇਹ ਇਸ਼ਾਰਾ ਹੈ। ਮਹਾਰਾਜ ਦਾ ਇਸ਼ਾਰਾ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤਉ ਕਿਉਂ ਮੁਰਗੀ ਮਾਰੇ। ਮਹਾਰਾਜ ਦਾ ਇਹ ਇਸ਼ਾਰਾ ਹੈ। ਹੁਣ ਫੈਸਲਾ ਤੁਸੀਂ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜੇ ਮਨ ਪਿਓਰ ਚਾਹੁੰਦੇ ਆ ਨਾ, ਤੇ ਅੰਨ ਵੀ ਪਿਓਰ ਅੰਦਰ ਭੇਜੋ। ਆ ਦੂਜੀਆਂ ਚੀਜ਼ਾਂ ਅੰਦਰ ਨਾ ਜਾਣ, ਹੈ ਜੀ। ਧਨ ਸਹੀ, ਫਿਰ ਅੰਮ੍ਰਿਤ ਵੇਲਾ, ਫਿਰ ਅੰਨ ਸਹੀ, ਭੋਜਨ ਸਹੀ, ਆਪਣਾ ਲਾਈਫ ਸਟਾਈਲ ਚੇਂਜ। ਫਿਰ ਪਿਆਰਿਓ, ਜਦੋਂ ਮਨ ਸਹੀ, ਅੰਨ ਸਹੀ, ਧਨ ਸਹੀ, ਤੇ ਫਿਰ ਤਨ ਵੀ ਤੇ ਕਰਮ ਵੀ ਸਹੀ ਹੀ ਹੋਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਬੜਾ ਵੱਡਾ ਕਨੈਕਸ਼ਨ ਹੈ। ਅਖੀਰਲੀ ਗੱਲ ਸੁਣ ਲਓ, ਫਿਰ ਆਪਾਂ ਸਮਾਪਤੀ ਕਰਨੀ। ਚੜ੍ਹਦੀ ਕਲਾ ਚ ਹੋ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪਣੇ ਸੰਸਕਾਰਾਂ ਨੂੰ ਚੇਂਜ ਕਰੋ। ਸੰਸਕਾਰ ਬਦਲਣਗੇ, ਸੰਸਾਰ ਸਾਡੇ ਅੰਦਰਲਾ ਬਦਲੇਗਾ। ਅੰਦਰਲਾ ਸੰਸਾਰ ਚੇਂਜ ਹੋਏਗਾ। ਇੱਕ ਹੈ ਬਾਹਰਲੀ ਦੁਨੀਆ, ਇੱਕ ਹੈ ਅੰਦਰਲੀ ਦੁਨੀਆ। ਹੁਣ ਬਾਬਾ ਮੇਰਾ ਜਿੱਥੇ ਗਿਆ ਗੁਰੂ ਨਾਨਕ, ਉਹਨਾਂ ਨੇ ਜਿਹੜਾ ਬੰਦਾ ਉਹਨਾਂ ਦੇ ਸਾਹਮਣੇ ਆਇਆ ਨਾ, ਉਹਦੇ ਸੰਸਕਾਰਾਂ ਨੂੰ ਚੇਂਜ ਕੀਤਾ ਹੈ। ਸੰਸਕਾਰਾਂ ਨੂੰ। ਜੇ ਭੂਮੀਆਂ ਚੋਰ ਆ ਗਿਆ, ਮਹਾਰਾਜ ਕਹਿੰਦੇ ਚੋਰੀ ਛੱਡ। ਕਹਿੰਦਾ ਬਾਬਾ ਚੋਰੀ ਨਹੀਂ ਮੈਂ ਛੱਡਣੀ। ਆਖੋ ਵਾਹਿਗੁਰੂ ਜੀ। ਹੋਰ ਜੋ ਮਰਜ਼ੀ ਕਹਿ ਦੋ, ਚੋਰੀ ਨਹੀਂ ਛੱਡਣੀ। ਬਾਬਾ ਕਹਿੰਦਾ ਸੰਸਕਾਰ ਤੇ ਚੇਂਜ ਕਰਨੇ, ਪਰ ਤਰੀਕਾ ਚੇਂਜ ਕਰਦੇ ਆ। ਜਿਹੋ ਜਿਹਾ ਰੋਗੀ ਆਏਗਾ, ਦਵਾਈ ਡਾਕਟਰ ਉਹੋ ਜੀ ਦੇਵੇਗਾ ਨਾ। ਮਹਾਰਾਜ ਕਹਿੰਦੇ ਚੋਰੀ ਛੱਡ। ਕਹਿੰਦਾ ਮਹਾਰਾਜ ਚੋਰੀ ਨਹੀਂ ਮੈਂ ਛੱਡ ਸਕਦਾ, ਜੋ ਮਰਜ਼ੀ ਕਹੋ, ਬਾਕੀ ਗੱਲਾਂ ਮੰਨਾਂਗਾ, ਪਰ ਚੋਰੀ ਨਹੀਂ ਮੈਂ ਛੱਡਣੀ। ਮਹਾਰਾਜ ਕਹਿੰਦੇ ਕਰੀ ਜਾਇਆ ਕਰ ਚੋਰੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਚੋਰੀ ਕਰੀ ਜਾਇਆ ਕਰ। ਉਹ ਬੜਾ ਖੁਸ਼, ਗੁਰੂ ਨਾਨਕ ਨੇ ਮੈਨੂੰ ਕਹਿਤਾ ਚੋਰੀ ਕਰੀ ਜਾਇਆ ਕਰ, ਬੜਾ ਖੁਸ਼। ਮਹਾਰਾਜ ਕਹਿੰਦੇ ਅੱਛਾ ਚੋਰੀ ਕਰੀ ਜਾਇਆ ਕਰ, ਪਰ 3 ਗੱਲਾਂ ਮੰਨ ਲੇਗਾ? ਮਹਾਰਾਜ ਹੁਕਮ ਤੇ ਕਰੋ। ਮਹਾਰਾਜ ਕਹਿੰਦੇ ਪਹਿਲੀ ਗੱਲ, ਅੱਜ ਤੋਂ ਕਦੀ ਝੂਠ ਨਹੀਂ ਬੋਲਣਾ। ਇਹ ਮੰਨੇਗਾ? ਕਹਿੰਦਾ ਮਹਾਰਾਜ ਮਰਦਾ ਮਰ ਜਾਗਾ, ਝੂਠ ਨਹੀਂ ਬੋਲਾਂਗਾ ਕਦੀ। ਮਹਾਰਾਜ ਕਹਿੰਦੇ ਆ ਰਿਹਾ ਕਾਬੂ ਹੁਣ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਚੇਂਜ ਕਰਨ ਦਾ ਤਰੀਕਾ ਹੁੰਦਾ ਹੈ ਨਾ। ਹਰ ਡਾਕਟਰ ਦਾ ਆਪਣਾ ਅੰਦਾਜ਼ ਹੈ, ਹਰ ਮਹਾਂਪੁਰਖ ਦਾ ਆਪਣਾ ਢੰਗ ਹੈ, ਹਰੇਕ ਗੁਰਸਿੱਖ ਦਾ ਆਪਣਾ ਢੰਗ ਹੈ। ਹੁਣ ਮਹਾਰਾਜ ਦਾ ਆਪਣਾ, ਨਿਰੰਕਾਰ ਦਾ ਆਪਣਾ ਢੰਗ ਹੈ ਚੇਂਜ ਕਰਨ ਦਾ। ਮਹਾਰਾਜ ਕਹਿੰਦੇ ਚੋਰੀ ਕਰੀ ਜਾ, ਪਰ ਪਹਿਲਾ ਕੰਮ ਕਰਨਾ ਝੂਠ ਨਹੀਂ ਬੋਲਣਾ। ਮੰਨੇਗਾ? ਕਹਿੰਦਾ ਮਹਾਰਾਜ ਮੰਨਾਂਗਾ। ਦੂਜਾ ਕੰਮ, ਲੂਣ ਖਾ ਕੇ ਹਰਾਮ ਨਾ ਕਰੀ। ਮੰਨੇਗਾ ਗੱਲ? ਮਹਾਰਾਜ ਜ਼ਰੂਰ ਮੰਨਾਂਗਾ। ਤੇ ਤੀਜਾ ਕੰਮ, ਕਦੀ ਗਰੀਬ ਮਾਰ ਨਾ ਹੋਣ ਦੇਵੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਕਹਿੰਦੇ ਕਰੀ ਜਾ ਚੋਰੀ, ਬਸ ਆ 3 ਗੱਲਾਂ ਮੰਨੀ। ਹੁਣ ਗਿਆ ਰਾਜੇ ਦੇ ਮਹਿਲਾਂ 'ਚ ਚੋਰੀ ਕਰਨ। ਅੱਗੇ ਇੰਨੀਆਂ ਚੋਰੀਆਂ ਕੀਤੀਆਂ, ਕਦੀ ਨਹੀਂ ਫੜਿਆ ਗਿਆ, ਪਰ ਬਾਪੂ ਦੀ ਦਵਾਈ ਦਾ ਅਸਰ ਹੋਣ ਲੱਗਾ ਨਾ। ਅੱਜ ਜਦੋਂ ਚੱਲਿਆ ਰਾਜੇ ਦੇ ਮਹਿਲਾਂ 'ਚ ਚੋਰੀ ਕਰਨ, ਸਿਪਾਹੀਆਂ ਨੇ ਫੜ ਲਿਆ। ਕਹਿੰਦੇ ਕੌਣ ਹੈ ਤੂੰ? ਕਹਿੰਦਾ ਫਸ ਗਿਆ ਭੂਮੀਆਂ। ਜੇ ਹੁਣ ਕਿਹਾ ਚੋਰ ਆ, ਇਹਨਾਂ ਨੇ ਹੱਥ ਕੜੀ ਲਾ ਦੇਣੀ। ਜੇ ਬੋਲਿਆ ਝੂਠ, ਗੁਰੂ ਨਾਨਕ ਨਾਲ ਕੀਤਾ ਜਿਹੜਾ ਬਚਨ, ਉਹਦੇ ਤੋਂ ਪਿੱਛੇ ਹੋ ਜਾਏਗਾ। ਪਰ ਸਾਡੇ ਤੋਂ ਵਧੀਆ ਨਿਕਲਿਆ ਭੂਮੀਆਂ। ਕਹਿੰਦਾ ਭਾਵੇਂ ਹੱਥ ਕੜੀ ਲਾਉਣ, ਭਾਵੇਂ ਮਾਰ ਦੇਣ, ਬੋਲਣਾ ਸੱਚ ਏ। ਗੁਰੂ ਨਾਲ ਕੀਤਾ ਬਚਨ ਨਿਭਾਉਣਾ ਹੈ, ਬੋਲਣਾ ਸੱਚ ਏ। ਸਾਡੇ ਨਾਲੋਂ ਚੰਗਾ ਨਿਕਲਿਆ। ਉਹ ਕਹਿੰਦੇ ਕੌਣ ਹੈ ਤੂੰ?
ਕਹਿੰਦਾ ਮੈਂ ਚੋਰ ਹਾਂ। ਉਹਨਾਂ ਦੇ ਹੱਥ ਕੰਬਣ ਲੱਗ ਪਏ, ਕਹਿੰਦੇ ਕਦੀ ਚੋਰ ਨੇ ਵੀ ਆਪਣੇ ਮੂੰਹ ਕਿਹਾ ਮੈਂ ਚੋਰ ਹਾਂ? ਇਹ ਲੱਗਦਾ ਕੋਈ ਰਾਜੇ ਦਾ ਖਾਸ ਬੰਦਾ ਸਾਨੂੰ ਚੈੱਕ ਕਰਨ ਆਇਆ, ਅਸੀਂ ਡਿਊਟੀ ਸਹੀ ਕਰਦੇ ਹਾਂ ਕਿ ਨਹੀਂ। ਕਹਿੰਦੇ ਕੌਣ ਹੈ ਤੂੰ? ਕਹਿੰਦਾ ਮੈਂ ਚੋਰ ਹਾਂ। ਕਹਿੰਦੇ ਜਾ ਭਰਾਵਾ ਅੰਦਰ ਚਲਿਆ ਜਾ। ਹੈ ਜੀ, ਆ ਬਾਹਾਂ ਮਾਰਦਾ ਬੜਾ ਖੁਸ਼ ਹੁੰਦਾ। ਮੈਂ ਸੱਚ ਬੋਲੇ, ਇਹਨਾਂ ਨੇ ਚੋਰੀ ਕਰਨ ਅੰਦਰ ਆਉਣ ਦਿੱਤਾ। ਹੁਣ ਜਿਹੜਾ ਸਮਾਨ ਚੋਰੀ ਕਰਨਾ ਕੀਤਾ, ਜਦੋਂ ਪੰਡ ਬੰਨ ਲਈ ਨਾ, ਪੰਡ ਚੱਕ ਕੇ ਭੱਜਣ ਲੱਗਾ। ਹੁਣ ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਹੋ, ਕੋਈ ਚੋਰ ਕਿਸੇ ਘਰ ਚੋਰੀ ਕਰਨ ਗਿਆ ਹੋਵੇ, ਜਿੰਨੀ ਮਰਜ਼ੀ ਉਹਨੂੰ ਭੁੱਖ ਲੱਗ ਜੇ, ਕਦੀ ਰੁਕੇਗਾ? ਦੱਸੋ, ਕਦੀ ਨਹੀਂ ਰੁਕੇਗਾ ਕਿ ਕੋਈ ਉੱਠ ਨਾ ਪਵੇ, ਕੋਈ ਮੈਨੂੰ ਫੜ ਨਾ ਲਵੇ। ਪਰ ਇਹ ਬਾਬੇ ਦੇ ਬਚਨਾਂ ਦਾ ਅਸਰ ਹੋਣਾ ਹੈ ਨਾ। ਭੁੱਖ ਨੇ ਇੱਕਦਮ ਜ਼ੋਰ ਪਾਇਆ, ਇੱਧਰ ਉੱਧਰ ਵੇਖਦਾ, ਕੋਈ ਚੀਜ਼ ਪਈ ਹੋਵੇ ਖਾਣ ਦੀ। ਮੇਜ਼ ਦੇ ਉੱਤੇ ਚੀਜ਼ ਪਈ ਸੀ ਖਾਣ ਵਾਲੀ। ਜਦੋਂ ਉਹਦਾ ਢੱਕਣ ਚੱਕਿਆ, ਮੂੰਹ ਨੂੰ ਲਾਈ ਉਹ ਚੀਜ਼, ਉਹ ਸੀ ਚੂਰਨ। ਚੂਰਨ ਵਿੱਚ ਸੀ ਲੂਣ। ਹੁਣ ਲੂਣ ਲੱਗ ਗਿਆ ਜ਼ਬਾਨ ਨੂੰ। ਹੁਣ ਜਦੋਂ ਦੁਬਾਰਾ ਪੰਡ ਚੱਕ ਕੇ ਭੱਜਣ ਲੱਗਾ ਨਾ, ਬਾਬੇ ਦਾ ਦੂਜਾ ਬਚਨ ਕੰਨਾਂ 'ਚ ਗੂੰਜਿਆ, ਭੂਮੀਆਂ ਲੂਣ ਖਾ ਕੇ ਹਰਾਮ ਨਾ ਕਰੀਂ। ਕਹਿੰਦਾ ਹੁਣ ਕੀ ਕਰਾਂ? ਮਨ 'ਚ ਸੋਚਦਾ ਕੀ ਕਰਾਂ। ਕਹਿੰਦਾ ਗੁਰੂ ਨਾਨਕ ਨਾਲ ਕੀਤਾ ਬਚਨ ਨਿਭਾਉਣਾ। ਸਾਰੀ ਉਹ ਪੰਡ ਉੱਥੇ ਦੀ ਉੱਥੇ ਸੱਟ ਦਿੱਤੀ, ਖਾਲੀ ਹੱਥ ਆ ਗਿਆ। ਤੇ ਜਦੋਂ ਸਵੇਰ ਪਈ, ਰਾਜੇ ਨੂੰ ਪਤਾ ਲੱਗਾ ਕੋਈ ਆਇਆ ਚੋਰ, ਚੋਰੀ ਕਰਨ ਆਇਆ, ਵੀ ਸੱਚ ਬੋਲ ਕੇ, ਬੰਨ ਵੀ ਸਭ ਕੁਝ ਲਿਆ, ਲੈ ਕੇ ਕੁਝ ਨਹੀਂ ਗਿਆ। ਕਾਰਨ ਕੀ? ਹੁਣ ਜਿਹਦੇ ਉੱਤੇ ਸ਼ੱਕ ਹੁੰਦਾ ਹੈ ਨਾ, ਉਹਨਾਂ ਨੂੰ ਬੁਲਾ ਲਿਆ, ਬਈ ਤੂੰ ਆਇਆ ਸੀ ਰਾਤੀ, ਤੂੰ ਆਇਆ ਸੀ। ਜਦੋਂ ਭੂਮੀਏ ਨੂੰ ਇਹ ਪਤਾ ਲੱਗਾ ਨਾ, ਮੇਰੇ ਕਰਕੇ ਗਰੀਬ ਮਾਰ ਹੋਣ ਲੱਗ ਪਈ ਹੈ, ਰਾਜਾ ਮਾਰ ਕੁਟਾਈ ਕਰਨ ਲੱਗ ਪਿਆ ਗਰੀਬਾਂ ਦੀ, ਸ਼ੱਕ ਕਰਨ ਲੱਗ ਪਿਆ ਸਭ ਤੇ ਫਿਰ ਇਹ ਸਾਹਮਣੇ ਜਾ ਕੇ ਪੇਸ਼ ਹੋ ਗਿਆ। ਕਿਉਂ? ਕਿਉਂਕਿ ਬਾਬੇ ਦਾ ਤੀਜਾ ਬਚਨ, ਕਦੀ ਗਰੀਬ ਮਾਰ ਨਾ ਹੋਣ ਦੇਵੀਂ। ਰਾਜੇ ਦੇ ਕੋਲ ਜਾ ਕੇ ਕਹਿੰਦਾ, ਰਾਜਾ ਛੱਡ ਦੇ ਇਹਨਾਂ ਨੂੰ, ਤੇਰੇ ਚੋਰ ਇਹ ਨਹੀਂ, ਤੇਰਾ ਚੋਰ ਮੈਂ ਵਾਂ। ਕਹਿੰਦਾ ਬਈ ਭੂਮੀਆ ਤੂੰ? ਰਾਜਾ ਜਾਣਦਾ ਸੀ ਤੈਨੂੰ ਸਜ਼ਾ ਦੇਣੀ ਨਹੀਂ ਦੇਣੀ ਇਹ ਬਾਅਦ ਦੀ ਗੱਲ, ਪਹਿਲੇ ਮੇਰੀ ਇੱਕ ਗੱਲ ਦਾ ਜਵਾਬ ਦੇ। ਆਇਆ ਤੂੰ ਸੱਚ ਬੋਲ ਕੇ ਚੋਰੀ ਕਰਨ, ਬੰਨ ਵੀ ਸਭ ਕੁਝ ਲਿਆ, ਲੈ ਕੇ ਕੁਝ ਨਹੀਂ ਗਿਆ, ਸਭ ਕੁਝ ਉੱਥੇ ਸਿੱਟ ਦਿੱਤਾ। ਹੁਣ ਵੀ ਸੱਚ ਬੋਲ ਕੇ ਮੇਰੇ ਸਾਹਮਣੇ ਆ ਗਿਆ। ਕਾਰਨ ਕੀ ਕਰਨਾ ਚਾਹੁੰਦਾ ਹੈ? ਕਾਰਨ ਕੀ ਇਹ ਚੀਜ਼ਾਂ ਦਾ? ਤੇ ਉਸ ਵੇਲੇ ਭੂਮੀਏ ਦੇ ਹੱਥ ਜੁੜ ਗਏ, ਨੈਣ ਕਟੋਰੇ ਭਰ ਆਏ। ਕਹਿੰਦਾ ਰਾਜਾ ਕਾਰਨ ਕੋਈ ਹੋਰ ਨਹੀਂ, ਕਾਰਨ ਬਸ ਇੰਨਾ, ਮੈਨੂੰ ਗੁਰੂ ਨਾਨਕ ਮਿਲ ਗਿਆ ਹੈ। ਸਤਿ ਸ੍ਰੀ ਅਕਾਲ। ਮੈਨੂੰ ਗੁਰੂ ਨਾਨਕ ਮਿਲ ਗਿਆ। ਇੱਕਦਮ ਰਾਜੇ ਦੇ ਅੰਦਰ ਵੀ ਝਰਨਾਹਟ ਜੀ ਉੱਠੀ। ਉਹ ਗੁਰੂ ਨਾਨਕ ਜਿਹੜਾ ਘਰ ਘਰ ਜਾ ਕੇ ਤਾਰਦਾ। ਹਾਂ ਭੂਮੀਆ ਕਹਿੰਦਾ, ਹਾਂ ਰਾਜਾ ਉਹ ਹੀ ਗੁਰੂ ਨਾਨਕ। ਉਹ ਭੂਮੀਆ ਮੈਨੂੰ ਵੀ ਉਹਦੇ ਦਰਸ਼ਨ ਕਰਾ ਤੇ ਸਹੀ। ਭੂਮੀਆ ਕਹਿੰਦਾ, ਰਾਜਾ ਤੈਨੂੰ ਮੈਂ ਕੀ ਦੱਸਾਂ, ਮੈਨੂੰ ਵੀ ਉਹਦੇ ਦਰਸ਼ਨ ਇੱਕੋ ਵਾਰੀ ਹੋਏ ਹੀ, ਪਰ ਕੀ ਤੈਨੂੰ ਦੱਸਾਂ, ਉਹ ਜਦਮ ਦਾ ਉਹਦਾ ਦੀਦਾਰ ਮੈਂ ਕੀਤਾ ਹੈ ਨਾ, ਉਹ ਅੱਖਾਂ ਤੋਂ ਅੱਗੋਂ ਓਲੇ ਹੋ ਹੀ ਨਹੀਂ ਰਿਹਾ। ਹਰ ਵੇਲੇ ਹੀ ਉਹਦੇ ਦਰਸ਼ਨ ਚੱਲੀ ਜਾਂਦੇ ਨੇ, ਹਰ ਵੇਲੇ ਉਹਦੀ ਸੋਹਣੀ ਮੂਰਤ ਮੇਰੇ ਨੇਤਰਾਂ ਵਿੱਚ ਹੀ ਵਸ ਗਈ ਹੈ। ਬਸ ਉਸ ਦਿਨ ਤੋਂ ਰਾਜਾ ਵੀ ਭੂਮੀਆ ਵੀ ਗੁਰੂ ਨਾਨਕ ਦੇ ਉਪਾਸ਼ਕ ਬਣ ਗਏ। ਮੇਰੇ ਕਹਿਣ ਦਾ ਇਸ਼ਾਰਾ, ਗੁਰੂ ਨਾਨਕ ਨੇ ਵੀ ਸੰਸਕਾਰ ਬਦਲੇ ਨੇ। ਸੰਸਕਾਰਾਂ ਦੇ ਨਾਲ ਉਹਨਾਂ ਦੇ ਅੰਦਰਲਾ ਸੰਸਾਰ ਬਦਲਿਆ। ਤੇ ਜਦੋਂ ਉਹਨਾਂ ਦੇ ਅੰਦਰਲਾ ਸੰਸਾਰ ਬਦਲਿਆ ਨਾ, ਜਿਹੜੇ ਵੀ ਉਹਨਾਂ ਦੀ ਵਾਈਬ੍ਰੇਸ਼ਨ ਵਿੱਚ ਆਏ, ਉਹਨਾਂ ਦਾ ਸੰਸਕਾਰ, ਉਹਨਾਂ ਦਾ ਅੰਦਰਲਾ ਸੰਸਾਰ ਵੀ ਬਦਲਣਾ ਸ਼ੁਰੂ ਹੋ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ, ਜਿਹੜੀਆਂ ਮੈਂ ਗੱਲਾਂ ਕੀਤੀਆਂ ਇੱਕਦਮ ਨਹੀਂ ਹੋਣਗੀਆਂ। 24 ਘੰਟੇ ਦੀ ਪਾਬੰਦੀ ਲਾਓ, 12 ਘੰਟੇ ਦੀ ਲਾਓ ਸਹੀ। ਸ਼ੁਰੂ ਤੇ ਕਰੀਏ ਕੰਮ, ਸ਼ੁਰੂ ਕਰੀਏ। ਰੋਜ਼ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਪਾਬੰਦੀ ਲਾ ਲਓ। ਮੈਂ 10 ਦਿਨ ਉੱਠਣਾ, ਰਸ ਵਧੇ, ਫਿਰ ਮੈਂ 11ਵੇਂ ਦਿਨ ਉੱਠਣਾ, ਫਿਰ ਮੈਂ 12ਵੇਂ ਦਿਨ, ਇਦਾਂ ਇੱਕ ਸਟੈਪ ਬਾਈ ਸਟੈਪ ਕਰਕੇ ਵਧੋ ਸਹੀ। ਪਰ ਮੇਰੀ ਬੇਨਤੀ, ਹੱਥ ਤੇ ਹੱਥ ਧਰ ਕੇ ਨਾ ਬੈਠੋ, ਅਗਾਂਹ ਵੱਧਦੇ ਚੱਲੀਏ, ਗੁਰੂ ਦੀਆਂ ਖੁਸ਼ੀਆਂ ਲਈਏ। ਆਓ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ। ਕੀਰਤਨ ਦੀ ਸਮਾਪਤੀ ਰਾਤੀ 7:45 ਪਹੁੰਚ ਜਿਓ ਜੀ। ਫਿਰ ਮੇਰੀ ਬੇਨਤੀ ਹੈ, ਕੋਈ ਵੀ ਲੇਟ ਨਾ ਕਰਿਓ। ਆਪਾਂ ਸਾਰੇ ਪਰਿਵਾਰਕ ਮੈਂਬਰਾਂ ਨੇ, ਤੁਸੀਂ ਤੇ ਆਉਣਾ ਹੀ ਹੈ, ਪੰਜਾਂ ਨੂੰ ਫੋਨ ਕਰ ਦਿਓ। ਹੋਰ ਪ੍ਰੇਰਨਾ ਕਰੋ, ਇਹ ਮੌਕੇ ਵਾਰ-ਵਾਰ ਨਹੀਂ ਮਿਲਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਇਹ ਸਬੱਬ ਗੁਰੂ ਰਾਮਦਾਸ ਨੇ ਰਲਾਇਆ, ਫਿਰ ਪਤਾ ਨਹੀਂ ਕਦੋਂ ਰਲਣਾ। ਤੇ ਮੇਰੀ ਨਿਮਰਤਾ ਸਹਿਤ ਬੇਨਤੀ, 5 10 ਨੂੰ ਫੋਨ ਕਰੋ, ਢੰਡੋਰਾ ਦਿਓ। ਅੱਗੋਂ ਉਹ ਮੰਨਣ ਨਾ ਮੰਨਣ ਉਹਨਾਂ ਦੀ ਮਰਜ਼ੀ, ਪਰ ਫੋਨ ਕਰੋ ਬਈ ਰਾਤੀ ਆਵੇਂ 7:45 ਵਜੇ ਪਹੁੰਚ ਜੀ। ਇਹ ਮੇਰੀ ਬੇਨਤੀ ਹੈ। ਤੁਸੀਂ ਹੁਣ ਘਰ ਜਾਂਦੇ ਆ, ਰਾਹ ਵਿੱਚ
ਜਿਹੜੇ ਤੁਹਾਡੇ ਰਿਸ਼ਤੇਦਾਰ, ਆਂਢੀ ਗਵਾਂਢੀ, ਮਿੱਤਰ, ਦੋਸਤ ਚੈੱਕ ਕਰ ਲਓ ਕਿਹੜੇ ਨਹੀਂ ਆਏ, ਉਹਨਾਂ ਨੂੰ ਫੋਨ ਕਰਨਾ ਬਈ ਆਉਣਾ ਹੀ ਆਉਣਾ ਰਾਤੀ। ਜੇ ਮੇਰੇ ਨਾਲ ਪਿਆਰ ਆ, ਇੱਕ ਵਾਰੀ ਬਹਿ ਕੇ ਕੀਰਤਨ ਸੁਣ, ਇੱਕ ਵਾਰੀ ਬਹਿ ਕੇ ਗੁਰੂ ਰਾਮਦਾਸ ਦੀ, ਬਾਬਾ ਦੀਪ ਸਿੰਘ ਦੀ ਸੰਗਤ ਕਰ, ਕੁਝ ਨਾ ਕੁਝ ਤੇ ਮਿਲੇਗਾ ਹੀ ਮਿਲੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਗੁਰੂ ਕਿਰਪਾ ਕਰੇ। ਆਓ ਇੱਕ ਵਾਰੀ ਇਹ ਪੰਕਤੀਆਂ ਪੜੋ, ਸਮਾਪਤੀ ਕਰ ਰਹੇ। ਕੁੱਲ ਚੁੱਕ ਦੀ ਖਿਮਾ, ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੇ ਤੁਹਾਡੇ ਦੀਦਾਰ ਕਰਵਾਏ। ਸਾਰੀਆਂ ਸੰਗਤਾਂ ਜੋ ਤੁਸੀਂ ਪਿਆਰ ਕਰਦੇ ਹੋ ਨਾ, ਤੁਹਾਡੇ ਪਿਆਰ ਨੂੰ ਨਮਸਕਾਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਬੋਲਣ ਵਾਲੇ ਵੱਡੇ ਨਹੀਂ ਹੁੰਦੇ, ਮੈਂ ਬੋਲਦਾ ਵਾਂ। ਬੋਲਣ ਵਾਲੇ ਵੱਡੇ ਨਹੀਂ, ਕਮਾਉਣ ਵਾਲੇ ਵੱਡੇ ਨੇ, ਸੁਣਨ ਵਾਲੇ ਵੱਡੇ ਨੇ। ਤੁਸੀਂ ਵੱਡੇ ਹੋ, ਤੁਹਾਡੇ ਕਰਕੇ ਮੈਂ ਹਾਂ, ਮੇਰੇ ਕਰਕੇ ਤੁਸੀਂ ਨਹੀਂ। ਤੁਸੀਂ ਚਾਹੋ ਕਿੰਨੇ ਹੀ ਅਮਨਦੀਪ ਸਿੰਘ ਬਣਾ ਸਕਦੇ ਹੋ। ਤੁਹਾਡੀ ਇਹ ਵਡਿਆਈ ਹੈ ਸਾਰੀ, ਜੋ ਤੁਸੀਂ ਪਿਆਰ ਕਰਦੇ ਹੋ, ਅਸੀਸਾਂ ਦਿੰਦੇ ਹੋ। ਬਸ ਆਪਣੀ ਇਹ ਅਸੀਸ ਸਾਡੇ ਸਿਰ ਦੇ ਉੱਤੇ ਬਣਾ ਕੇ ਰੱਖਿਓ ਹਰ ਵੇਲੇ। ਅੱਜ ਜਿੰਨੀ ਕੀਰਤਨ ਭੇਟ ਮਾਇਆ ਦਿੱਤੀ, ਇਹ ਮੇਰੀ ਬੇਨਤੀ, ਜਿਹੜੇ ਰੋਜ਼ 3 ਤੋਂ 4 ਦੁਪਹਿਰੀ ਸੁਣਦੇ ਹੋ ਉਹਨਾਂ ਨੂੰ ਤੇ ਪਤਾ ਹੈ, ਜਿਹੜੇ ਨਹੀਂ ਸੁਣਦੇ ਸੁਣਿਆ ਕਰੋ। 3 ਤੋਂ 4 PTC ਸਿਮਰਨ ਤੇ ਦੁਪਹਿਰੀ, ਰਾਤੀ 10 ਤੋਂ 11 ਵੀ। ਇਹ ਤੁਹਾਡੀ ਮਾਇਆ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਭਾਈ ਸਾਹਿਬ ਜੀ, ਉਹਨਾਂ ਦੀਆਂ ਮਹਾਂਪੁਰਖਾਂ ਦੀਆਂ ਸੀਸਾਂ ਨਾਲ ਰਾਮ ਤੀਰਥ ਰੋਡ ਤੇ, ਜੋ ਦਾਤਾ ਬੰਦੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ, ਦੁਨਿਆਵੀ ਪੜ੍ਹਾਈ ਵੀ। 1000 ਤੋਂ ਵੱਧ ਬੱਚਾ ਉੱਥੇ ਪੜ੍ਹ ਰਿਹਾ। CBSE ਸਕੂਲ ਹੈ। ਬਾਕੀ CBSE ਸਕੂਲਾਂ 'ਚ ਕਿੰਨੀਆਂ ਫੀਸਾਂ ਹੁੰਦੀਆਂ, ਸਾਡੀਆਂ ਤਕਰੀਬਨ ਮੰਨ ਲਓ ਜੇ ਕਿਸੇ ਕਲਾਸ ਦੀ 2000 ਫੀਸ ਹੈ ਤੇ 500 ਰੁਪਇਆ ਫੀਸ ਹੈ। ਇੰਨਾ ਫਰਕ ਹੈ ਗੁਰੂ ਜੀ ਦੀ ਮਿਹਰ ਨਾਲ। ਤੇ ਇਹ ਦੋਵੇਂ ਤਰ੍ਹਾਂ ਦੀ ਪੜ੍ਹਾਈ ਕਰਾਈ ਜਾ ਰਹੀ। ਨਾਲ ਹੀ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣੇ ਆ। 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ, ਨਾਲ ਲੈਬੋਰਟਰੀ ਦੇ ਸਾਰੇ ਟੈਸਟ, ਅੱਖਾਂ ਦੇ ਸਾਰੇ ਇਲਾਜ, ਦੰਦਾਂ ਦੇ ਸਾਰੇ ਇਲਾਜ, ਅਲਟਰਾਸਾਊਂਡ, ਐਕਸਰੇ, ਇਹ ਸਾਰਾ ਕੁਝ ਲਾਗਤ ਮੁੱਲ ਨਾਲ। ਜਿਹੜਾ ਮੰਨ ਲਓ ਜਿਹੜਾ ਅਲਟਰਾਸਾਊਂਡ ਹੈ ਬਾਜ਼ਾਰ 1000 ਰੁਪਏ ਦਾ ਹੁੰਦਾ, ਇੱਥੇ 400 ਰੁਪਏ ਦਾ ਹੋ ਰਿਹਾ। ਇਹ ਇੰਨਾ ਫਰਕ ਹੈ ਗੁਰੂ ਜੀ ਦੀ ਮਿਹਰ ਨਾਲ। ਇਹ ਸਭ ਕੁਝ ਕੌਣ ਕਰਵਾ ਰਿਹਾ? ਤੁਸੀਂ ਕਰਵਾ ਰਹੇ। ਜਿਹੜੀ ਦਵਾਈ ਬਾਜ਼ਾਰੋਂ 100 ਦੀ ਮਿਲਦੀ, ਇੱਥੇ 35 ਤੋਂ 40 ਰੁਪਏ ਦੀ ਦਿੱਤੀ ਜਾਂਦੀ। ਆ ਕੇ ਆਪਣੀਆਂ ਅੱਖਾਂ ਨਾਲ ਤੱਕੋ, ਜਿਸ ਦਿਨ ਮਰਜ਼ੀ ਆ ਜਾਓ। ਮੈਂ ਉੱਥੇ ਨਾ ਵੀ ਹੋਵਾਂ, ਕਿਤੇ ਕੀਰਤਨ ਤੇ ਵੀ ਗਏ ਹੋਈਏ, ਰੋਜ਼ ਆ ਕੇ ਸੰਗਤਾਂ ਵੇਖਦੀਆਂ ਨੇ। ਤੁਸੀਂ ਜਿਹੜੇ ਨਹੀਂ ਆਏ, ਜ਼ਰੂਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਉੱਥੇ ਕਿ ਤੁਹਾਡੀ ਮਾਇਆ ਕਿੱਥੇ ਲੱਗ ਰਹੀ। ਉੱਥੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਰਾਸ਼ਨ ਦੇਣ ਦੀ ਸੇਵਾ ਹੁੰਦੀ। ਤੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਲੱਤਾਂ ਮਾਰ ਕੇ ਘਰੋਂ ਕੱਢ ਦਿੱਤਾ, ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ ਬੱਚੇ, ਉਹ ਬਜ਼ੁਰਗਾਂ ਦੇ ਘਰ ਖਾਣ ਨੂੰ ਕੁਝ ਨਹੀਂ, ਸਰੀਰ ਹੁਣ ਕੰਮ ਨਹੀਂ ਕਰਦੇ, ਬੱਚੇ ਦਿੰਦੇ ਕੁਝ ਨਹੀਂ, ਕਿੱਥੋਂ ਖਾਣ? ਤੇ ਉਹਨਾਂ ਦੇ ਘਰਾਂ ਵਿੱਚ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਹੋ ਕੇ ਜਾਂਦਾ ਤੁਹਾਡੇ ਦਸਵੰਧ ਵਿੱਚੋਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਨਾਲ ਉੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, 2 ਸਾਲਾਂ ਦਾ ਬੱਚਿਆਂ ਦਾ ਗੁਰਮਤਿ ਦਾ ਕੋਰਸ ਹੈ। ਗੁਰਬਾਣੀ ਦੀ ਸੰਥਿਆ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਇਹ ਸਭ ਕੁਝ ਉੱਥੇ ਹੋ ਰਿਹਾ। ਕਿਸੇ ਦਿਨ ਆ ਕੇ ਵੇਖੋ। ਤੇ ਨਾਲ ਜਿਹੜਾ ਦੂਜਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਗੁਰਦੁਆਰਾ ਸਾਹਿਬ ਸਰਾਂ ਦੀ ਸੇਵਾ। ਤੀਸਰਾ ਯੂਨਿਟ ਬਟਾਲਾ ਰੋਡ ਦੇ ਉੱਤੇ 25000 ਗਜ ਜਗ੍ਹਾ, ਅੱਡਾ ਗੋਪਾਲਪੁਰਾ, ਸੜਕ ਦੇ ਉੱਤੇ ਹੀ। ਉੱਥੇ ਵੀ ਸਕੂਲ, ਹਸਪਤਾਲ, 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲਣੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ, ਪਰ ਕਰੋ ਟੌਪ ਕਲਾਸ। ਹੋਣ ਇਹ ਟੌਪ ਕਲਾਸ ਚੀਜ਼ਾਂ, ਫਿਰ ਤੁਸੀਂ ਅੱਗੇ ਵਧੋਗੇ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ, ਭੂਮੀ ਦਾਨ ਦੇ ਲਈ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ, ਜੋ ਉੱਥੇ ਸਰੀਆ, ਜੋ ਉੱਥੇ ਸੀਮਟ, ਆ ਭੂਮੀ ਦੇ ਉੱਤੇ ਜਿਹੜੀਆਂ ਵੀ ਚੀਜ਼ਾਂ ਲੱਗ ਰਹੀਆਂ, ਭੂਮੀ ਦਾਨ ਦੇ ਵਿੱਚ ਵੀ, ਨਾਲ ਆਹ ਕਾਰਜਾਂ ਵਿੱਚ ਵੀ ਤੁਹਾਡੀ ਮਾਇਆ ਵਰਤੀ ਜਾਂਦੀ। ਜਿਨ੍ਹਾਂ ਨੇ ਹਿੱਸਾ ਪਾਇਆ ਜਾਂ ਪਾ ਰਹੇ, ਗੁਰੂ ਰਾਮਦਾਸ ਤੁਹਾਡੇ ਘਰਾਂ ਦੇ ਵਿੱਚ ਬਰਕਤਾਂ ਪਾਉਣ, ਮੇਰਾ ਕਰਨ। ਆਓ ਇੱਕ ਵਾਰੀ ਪੰਕਤੀ ਪੜੋ, ਆਨੰਦ ਸਾਹਿਬ ਦਾ ਪਾਠ ਹੋਏਗਾ। ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ, ਰਾਤੀ ਸਮੇਂ ਤੋਂ ਪਹਿਲਾਂ ਹੀ ਪਹੁੰਚਣ ਦੀ ਕਿਰਪਾਲਤਾ ਕਰਿਓ। ਆਓ ਜੀ, ਕਰੋ ਕਿਰਪਾ ਪਿਆਰ ਨਾਲ। ਬਿਨ ਪਾਗਾ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਮਨੀ ਚੈ ਜੀਓ। ਪੜੋ, ਬਿਨ ਸੰਗਤ ਮੈਲ
ਵਡ ਭਾਗੀ ਹਰ ਸੰਗਤ ਪਾਵੇ। ਵਡ ਭਾਗੀ ਹਰ ਸੰਗਤ ਪਾਵੇ। ਭਾਗਹੀਨ ਪ੍ਰਮ ਚੋਟਾਂ ਖਾਵੇ। ਭਾਗਹੀਨ ਸਾਰੇ ਹਾਜ਼ਰੀ ਲਾਓ। ਚੋਟਾਂ ਖਾਵੇ। ਜੀ ਬਿਨ ਭਾਗਾ ਸਤ ਸੰਗ ਨਾ ਲੱਭੇ। ਬਿਨ ਭਾਗਾ ਸਤ ਸੰਗ ਨਾ ਲੱਭੇ। ਬਿਨ ਸੰਗਤ ਮੈਲ ਪਰਿਚੈ ਜੀਓ। ਬਿਨ ਸੰਗਤ ਮੈਲ ਪਰਿਜੈ ਜੀ। ਸਾਰੀ ਸੰਗਤ ਜੀ ਬਿਨ ਭਾਗਾ ਸਤ ਸੰਗ ਨਾ ਲੱਭੇ। ਬਿਨ ਸੰਗਤ ਮੈਲ ਪਰਿਜੈ ਜੀਓ। ਬਿਨ ਸੰਗਤ ਮੈਲ ਪਰਿਜੈ ਜੀਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਆਪ ਸਭ ਨੂੰ ਪਤਾ ਹੈ, ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇਸੇ ਜਗ੍ਹਾ ਦੇ ਉੱਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਹਰ ਮਹੀਨੇ ਸੇਵਾ, ਔਰ ਜੋ ਦੂਸਰਾ ਯੂਨਿਟ, ਉਸ ਯੂਨਿਟ ਤੇ ਜੀ ਦੇ ਆ ਪ੍ਰਵਾਨ ਪਾਰਕ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਬਣ ਰਿਹਾ। ਇਸ ਸੰਗਤ ਨੂੰ ਮੈਂ ਬੇਨਤੀ ਕਰ ਰਿਹਾ, ਧਿਆਨ ਨਾਲ ਇਹ ਮੇਰੀ ਬੇਨਤੀ ਸੁਣਿਓ ਕਿ ਜਿਹੜੀਆਂ ਸੰਗਤਾਂ ਹਰ ਮਹੀਨੇ ਚੁਪਹਿਰੇ ਤੇ ਪਹੁੰਚਦੀਆਂ ਨੇ, 27 ਤਰੀਕ ਨੂੰ ਚੁਪਹਿਰਾ ਹੁੰਦਾ, ਸਭ ਨੂੰ ਪਤਾ ਹੈ। ਸਾਡੇ ਕੋਲ ਇੱਥੇ ਵੱਡਾ ਹਾਲ ਨਹੀਂ ਸੰਗਤ ਦੇ ਬੈਠਣ ਵਾਸਤੇ, ਤੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ, ਜੋ ਤਕਰੀਬਨ 5-7 ਹਜ਼ਾਰ ਸੰਗਤ ਦੇ ਬਹਿਣ ਵਾਸਤੇ ਵੱਡੇ ਹਾਲ ਦੀ ਉਸਾਰੀ ਜੋ ਰਾਮ ਤੀਰਥ ਰੋਡ ਯੂਨਿਟ ਨੰਬਰ 2 ਵਿਖੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨਿਮਰ ਬੇਨਤੀ ਹੈ ਕਿ ਇਸ ਸੇਵਾ ਦੇ ਕੁੰਭ ਦੇ ਵਿੱਚ ਭਾਵੇਂ ਤੁਸੀਂ ਸੀਮਟ, ਸਰੀਆ, ਇੱਟਾਂ, ਇਹਨਾਂ ਦੀ ਸੇਵਾ, ਤੇ ਭਾਵੇਂ ਜਿੰਨੇ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ, ਇੱਕ ਤੇਰੀ ਦੀ ਸੇਵਾ 1300 ਰੁਪਇਆ ਇੱਕ ਪਰਿਵਾਰ ਨੇ ਜ਼ਰੂਰ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੈ। ਇੱਕ ਮੈਂਬਰ ਨੇ, ਜਿਨ੍ਹਾਂ ਦੀ ਸਮਰੱਥਾ ਵੱਡੀ ਹੈ, ਭਾਵੇਂ 2 ਤੇਰੀਆਂ ਕਰ ਲੈਣ, 10 ਤੇਰੀਆਂ ਕਰ ਲੈਣ, ਭਾਵੇਂ ਅਗਾਂਹ ਵੱਧਦੇ 100 ਤੇਰੀਆਂ ਕਰ ਲਓ, ਉਹ ਤੁਹਾਡੇ ਮਨ ਦੀ ਸ਼ਰਧਾ। ਪਰ ਮੇਰੇ ਮਨ ਦੀ ਇਹ ਜਿਹੜੀ ਭਾਵਨਾ ਬਣੀ ਕਿ ਜਿਹੜਾ ਦਸਵੰਧ ਨਹੀਂ ਵੀ ਕੱਢਦਾ ਨਾ, ਉਹ ਵੀ ਜੋ ਆਪਣਾ ਕਿਣਕਾ ਇਹ ਸੇਵਾ ਦੇ ਕੁੰਭ ਦੇ ਵਿੱਚ ਭੇਜੇਗਾ, ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਨਾਲ ਉਹਦੀ ਸਾਂਝ ਬਣ ਜਾਏਗੀ। ਕਾਰ ਸੇਵਾ ਵਾਲੇ ਮਹਾਂਪੁਰਖ ਸੇਵਾ ਇਕੱਠੀ ਕਰ ਰਹੇ ਸੀ ਗੁਰਦੁਆਰਾ ਗੁਰੂ ਕੇ ਮਹਿਲ ਦੇ ਲਈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਅਸਥਾਨ ਹੈ ਅੰਮ੍ਰਿਤਸਰ, ਤੇ ਸੇਵਾ ਕਰਦਿਆਂ ਨਾ ਰਿਕਸ਼ੇ ਵਾਲਿਆਂ ਦੇ ਕੋਲ ਚਲੇ ਗਏ, ਕਹਿੰਦੇ ਗੁਰੂ ਕੇ ਮਹਿਲ ਦੀ ਸੇਵਾ ਚੱਲ ਰਹੀ, ਸੇਵਾ ਦਿਓ। ਤੇ ਕਿਸੇ ਨੇ ਉਸ ਵੇਲੇ 25 ਪੈਸੇ, ਕਿਸੇ ਨੇ 50 ਪੈਸੇ, ਕਿਸੇ ਨੇ 1 ਰੁਪਈਆ ਸੇਵਾ ਦਿੱਤੀ। ਤੇ ਜਿਹੜਾ ਸੇਵਾਦਾਰ ਕੋਲ ਸੀ ਉਹ ਕਹਿੰਦਾ, ਮਹਾਂਪੁਰਖੋ ਇੰਨੇ ਧਨਾੜ ਬੰਦੇ ਬੈਠੇ ਨੇ ਸਾਡੇ ਕੋਲ, ਆਪ ਜੀ ਇਹ ਰਿਕਸ਼ਿਆਂ ਵਾਲਿਆਂ ਕੋਲੋਂ ਸੇਵਾ ਕਿਉਂ ਇਕੱਠੀ ਕਰ ਰਹੇ ਹੋ? ਕੋਈ ਬੈਠਾ 10,000 ਦੇਣ ਵਾਲਾ, ਕੋਈ 20,000, ਕੋਈ ਲੱਖ, ਕੋਈ 2 ਲੱਖ, 5 ਲੱਖ ਦੇਣ ਵਾਲਾ ਬੈਠਾ। ਤੇ ਮਹਾਂਪੁਰਖ ਹੱਸ ਪਏ,
ਕਹਿੰਦੇ ਅਸੀਂ ਤਾਂ ਰਿਕਸ਼ੇ ਵਾਲਿਆਂ ਦੇ ਕੋਲੋਂ ਇਹ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਆ ਕਿ ਜਦੋਂ ਇਹਨਾਂ ਦੇ ਦਸਵੰਧ ਦੇ ਨਾਲ 2 ਇੱਟਾਂ ਵੀ ਗੁਰੂ ਕੇ ਮਹਿਲ ਦੇ ਵਿੱਚ ਲੱਗ ਜਾਣਗੀਆਂ ਨਾ, 2 ਇੱਟਾਂ ਵੀ, ਤੇ ਇਹਨਾਂ ਦੀ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੇ ਨਾਲ ਸਾਂਝ ਬਣ ਜਾਏਗੀ। ਇਹ ਮੇਰੀ ਬੇਨਤੀ ਹੈ, ਇਹ ਕੋਈ ਕਿਸੇ ਦਾ ਪਰਸਨਲ ਕੰਮ ਨਹੀਂ, ਪੰਥਕ ਕਾਰਜ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਇਹ ਵੱਡਾ ਹਾਲ ਬਣ ਰਿਹਾ। ਤੇ ਮੇਰੀ ਬੇਨਤੀ, ਆਓ ਬਾਬਾ ਦੀਪ ਸਿੰਘ ਜੀ ਦੇ ਇਸ ਸੇਵਾ ਦੇ ਕੁੰਭ ਦੇ ਵਿੱਚ ਇਸ ਦਰ ਦੇ ਨਾਲ ਸਾਂਝ ਬਣਾਈਏ। ਭਾਵੇਂ ਕੋਈ ਸੀਮਟ ਦੀ ਸੇਵਾ ਕਰ ਲੇ, ਭਾਵੇਂ ਕੋਈ ਇੱਟਾਂ ਦੀ ਸੇਵਾ ਕਰ ਲੇ, ਭਾਵੇਂ ਕੋਈ ਮਹਾਰਾਜ ਜੀ ਦੀ ਮਿਹਰ ਦੇ ਨਾਲ ਸਰੀਏ ਦੀ ਸੇਵਾ, ਤੇ ਭਾਵੇਂ 1 ਤੇਰੀ ਦੀ, 2 ਤੇਰੀਆਂ ਦੀ, 10 ਤੇਰੀਆਂ, ਜਿਵੇਂ ਜਿਵੇਂ ਗੁਰੂ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੋਈ ਹੈ, ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾ ਕੇ ਜੋ ਗੁਰੂ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਸਾਰੇ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੇ ਨੇ। ਇਹ ਅਕਾਊਂਟ ਡਿਟੇਲ ਦੀ ਤੁਸੀਂ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਟੀਵੀ ਦੇ ਉੱਤੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਇਹ ਜ਼ਰੂਰ ਦੱਸਿਓ WhatsApp ਕਰਕੇ, ਅਸੀਂ ਇੰਨੀ ਸੇਵਾ ਭੇਜੀ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ। ਆਪਣੀ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ, ਪੇਟੀਐਮ ਵੀ ਕਰ ਸਕਦੇ ਹੋ। 9815 99513 98150 89513 ਨੰਬਰ ਤੇ। ਇਹ ਮੇਰੀ ਬੇਨਤੀ ਹੈ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ 27 ਨਵੰਬਰ ਤੱਕ, ਇਹ ਮੇਰੇ ਮਨ ਦੀ ਭਾਵਨਾ ਹੈ, 27 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਿਨ ਹੈ ਔਰ 27 ਨਵੰਬਰ ਨੂੰ ਸਾਡਾ ਚੁਪਹਿਰਾ ਹੈ। ਤੇ ਇਹ ਚੁਪਹਿਰਾ 27 ਨਵੰਬਰ ਨੂੰ ਵੱਡੇ ਹਾਲ ਦੇ ਵਿੱਚ ਹੋਵੇ, ਕਰੋੜਾਂ ਦਾ ਖਰਚਾ ਹੈ। ਇਹ ਤੁਹਾਡੇ ਸਹਿਯੋਗ ਤੋਂ ਬਿਨਾਂ ਇੰਪੋਸੀਬਲ ਹੈ। ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਸਾਰੇ ਪਰਿਵਾਰਕ ਮੈਂਬਰ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ, ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ, ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ, ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ, ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ ਟੀਵੀ ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਤੇ
ਤੇ ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।